ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਦੱਸਣਗੇ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ ਕੋਚੇਲਾ ਤੋਂ, ਬਚਿੱਤਰ ਸਿੰਘ ਜੀ ਚਾਹਲ ਫਰਜ਼ਨੋ ਤੋਂ, ਮਹਿੰਦਰ ਸਿੰਘ ਤੇ ਮਨਜੀਤ ਕੌਰ ਤੱਖੜ ਮੋਡੈਸਟੋ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮੈਂਟੂ ਜੀ, ਭਾਰਤ ਵਿੱਚ ਹੋ ਤਾਂ ਬਹੁਤ ਕੁਛ ਰਿਹਾ ਆ ਘੱਟ ਗਿਣਤੀਆਂ ਦੇ ਨਾਲ, ਤੇ ਹੁਣ ਜੇ ਉੱਤਰਾਖੰਡ ਦੀ ਗੱਲ ਕਰੀਏ ਤਾਂ ਸਰਕਾਰ ਨੇ ਮਦਰਸਿਆਂ ਦੀ ਪੜਤਾਲ ਸ਼ੁਰੂ ਕੀਤੀ। ਦੇਖੋ, ਇਹਨਾਂ ਨੇ ਅਚਨਚੇਤੀ 200 ਮਦਰਸਿਆਂ ਦੀ ਪੜਤਾਲ ਖੋਲ੍ਹ ਦਿੱਤੀ ਹੈ। ਕਹਿੰਦੇ ਕਿ ਇਹਦੇ 'ਚ ਸਾਨੂੰ ਸ਼ੱਕ ਹੈ ਕਿ ਕੁਛ ਮਦਰਸਿਆਂ ਦੇ ਅੰਦਰ ਜਿਨ੍ਹਾਂ ਨੂੰ ਸਰਕਾਰੀ ਗ੍ਰਾਂਟ ਦਿੱਤੀ ਜਾਂਦੀ ਹੈ ਉਹ ਗ੍ਰਾਂਟ ਦੀ ਸਹੀ ਵਰਤੋਂ ਨਹੀਂ ਕਰਦੇ, ਤੇ ਅਸੀਂ ਇਹਨਾਂ ਦਾ ਵਹੀ ਖਾਤਾ ਫੋਲਣਾ ਕਿ ਇਹਨਾਂ ਦੇ ਵਹੀ ਖਾਤੇ 'ਚ ਕੀ ਕੁਛ ਗਲਤ ਬੋਲਦਾ, ਕੀ ਕੁਛ ਸਹੀ ਬੋਲਦਾ। ਇਹ ਜਿਹੜਾ ਉੱਤਰਾਖੰਡ ਦਾ ਮਦਰਸਿਆਂ ਦਾ ਡਾਇਰੈਕਟਰ ਹੈ DG ਐਜੂਕੇਸ਼ਨ ਕੈਪਟਨ ਆਲੋਕ ਸ਼ੇਖਰ ਤਿਵਾੜੀ, ਉਹਨੇ ਕਿਹਾ ਕਿ ਸਾਨੂੰ ਲਾਪਰਵਾਹੀ ਦੀਆਂ ਜਾਂ ਕੁਛ ਇਸ ਤਰ੍ਹਾਂ ਦੀਆਂ ਲਾ ਕਾਨੂੰਨੀ ਵਾਲੀਆਂ ਸ਼ਿਕਾਇਤਾਂ ਮਿਲੀਆਂ ਕਿ ਮਦਰਸਿਆਂ 'ਚ ਬਹੁਤ ਕੁਝ ਹੈ ਜਿਹੜਾ ਉਹ ਗਲਤ ਹੁੰਦਾ ਪਿਆ, ਸੋ ਇਸ ਕਰਕੇ ਅਸੀਂ ਹੁਣ ਪੜਤਾਲ ਕਰਵਾਵਾਂਗੇ। ਉਧਰ ਦੂਜੇ ਪਾਸੇ ਜਿਹੜੇ ਮਦਰਸੇ ਆ, ਵੈਸੇ ਮਦਰਸਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਬਹੁਤਾਤਰ ਧਾਰਮਿਕ ਉੱਥੇ ਸਿੱਖਿਆ ਦਿੱਤੀ ਜਾਂਦੀ ਆ। ਉੱਦਾਂ ਹੁਣ ਮੰਗ ਉੱਠਦੀ ਆ ਕਿ ਇਹਨਾਂ ਮਦਰਸਿਆਂ ਦੇ ਵਿੱਚ ਵੀ ਦੂਸਰੀ ਜਿਹੜੀ ਅੱਜ ਦੀ ਆਧੁਨਿਕ ਸਿੱਖਿਆ ਪ੍ਰਣਾਲੀ ਉਹ ਲਾਗੂ। ਮਦਰਸੇ ਇਸ ਮਾਮਲੇ 'ਚ ਬਹੁਤ ਅੱਗੇ ਵੀ ਆ, ਪਰ ਕੁਛ ਮਦਰਸੇ ਆ ਜਿਹੜੇ ਉਹਨਾਂ ਦਾ ਗਿਲਾ ਹੈ, ਉਹ ਕਹਿੰਦੇ ਆ ਕਿ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਪਰ ਸਰਕਾਰ ਸਾਨੂੰ ਕੋਆਪਰੇਟ ਨਹੀਂ ਕਰਦੀ। ਸਾਨੂੰ ਟੀਚਰਾਂ ਜੋਗੀਆਂ ਤਨਖਾਹਾਂ, ਕੰਪਿਊਟਰ ਐਜੂਕੇਸ਼ਨ, ਫਰਨੀਚਰ, ਬਿਲਡਿੰਗਾਂ, ਇਹ ਸਾਰੀਆਂ ਚੀਜ਼ਾਂ ਲਈ, ਇਸ ਸਾਰੇ ਢਾਂਚੇ ਲਈ ਬਹੁਤ ਵੱਡੀ ਰਕਮ ਦੀ ਦਰਕਾਰ ਆ ਜੋ ਸਾਨੂੰ ਨਹੀਂ ਦਿੱਤੀ ਜਾਂਦੀ। ਸੋ ਉਹਨਾਂ ਦਾ ਆਪਣਾ ਤਰਕ ਹੈ, ਉਹਨਾਂ ਦਾ ਆਪਣਾ ਤਰਕ ਆ। ਦੂਜੇ ਪਾਸੇ ਜੇ ਦੇਖਣਾ ਹੋਵੇ ਤੇ ਮਦਰਸਿਆਂ ਦੇ ਵਿੱਚੋਂ ਅੱਜ ਤੱਕ ਇਹੋ ਜਿਹਾ ਕੁਛ ਨਹੀਂ ਮਿਲਦਾ ਜੋ ਆਮ ਤੌਰ ਤੇ ਅਸੀਂ ਪਾਕਿਸਤਾਨ 'ਚ ਸੁਣਦੇ ਹਾਂ ਜਾਂ ਹੋਰ ਇਸ ਤਰ੍ਹਾਂ ਦੇ ਕੱਟੜ ਮੁਲਕਾਂ 'ਚ ਸੁਣਦੇ ਹਾਂ ਕਿ ਮਦਰਸਿਆਂ 'ਚ ਇਸ ਤਰ੍ਹਾਂ ਕਰਕੇ ਬੱਚੇ ਤਿਆਰ ਕੀਤੇ ਜਾਂਦੇ ਆ ਜਾਂ ਮੁੰਡੇ ਤਿਆਰ ਕੀਤੇ ਜਾਂਦੇ ਆ। ਵੈਸੇ ਮਦਰਸਿਆਂ ਨੂੰ ਉੱਦਾਂ ਅੱਖ ਦੇ ਵਿੱਚ ਇਸ ਤਰ੍ਹਾਂ ਰੜਕਾਇਆ ਜਾਂਦਾ ਜਿੱਦਾਂ ਵਾਲ ਹੋਣ, ਪਰ ਹੁਣ ਇਹ ਜਿਹੜੀ ਜਾਂਚ ਪੜਤਾਲ ਇਹਨਾਂ ਨੇ ਖੋਲ੍ਹੀ ਹੈ, ਠੀਕ ਹੈ, ਜੇ ਕੋਈ ਗਲਤ ਕਰਦਾ ਤਾਂ ਉਸ ਗਲਤ ਨੂੰ ਗਲਤ ਕਰਾਰ ਦੇ ਕੇ ਉਹਦੇ ਤੇ ਜੋ ਕਾਰਵਾਈ ਬਣਦੀ ਕਰ ਦੇਣੀ ਚਾਹੀਦੀ ਆ। ਪਰ ਜੇ ਸਿਰ ਤੇ ਸਿਰਫ ਖਰਾਬ ਕਰਨਾ ਹੋਵੇ, ਜਿਵੇਂ ਅੱਗੇ ਕਹਿਤਾ ਸੀਗਾ ਅਗਸਤ ਤੇ ਅਸੀਂ ਇਹ ਦੇਖਣਾ ਕਿ ਮਦਰਸਿਆਂ ਦੇ ਵਿੱਚ ਤੁਸੀਂ ਜਨ ਗਣ ਮਨ ਗਾਉਂਦੇ ਜਾਂ ਨਹੀਂ, ਤਿਰੰਗਾ ਫਹਿਰਾਉਂਦੇ ਹੋ ਜਾਂ ਨਹੀਂ, ਔਰ ਉਹੀ ਪਾਰਟੀ ਕਰਦੀ ਪਈ ਸੀਗੀ ਯੂਪੀ ਦੇ ਵਿੱਚ ਜਿਸ ਪਾਰਟੀ ਨੇ ਆਪ 50 ਸਾਲ ਆਪਣੇ ਹੈਡਕੁਆਟਰ ਤੇ ਤਿਰੰਗਾ ਨਹੀਂ ਚਲਾਇਆ ਸੀਗਾ, ਉਹੀ ਮਜਬੂਰ ਕਰਦੀ ਪਈ ਸੀ। ਪਰ ਉਹਨਾਂ ਸਾਰੇ ਮਦਰਸਿਆਂ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਇਹ ਨਹੀਂ ਉਹਨਾਂ ਤੇ ਯਕੀਨ ਨਹੀਂ ਕੀਤਾ ਗਿਆ, ਬਲਕਿ ਵੀਡੀਓਗ੍ਰਾਫੀ ਕੀਤੀ ਗਈ ਕਿ ਇਹ ਝੰਡਾ ਚਲਾਉਂਦੇ ਆ ਜਾਂ ਨਹੀਂ। ਚਲੋ ਉਹਨਾਂ ਨੇ ਝੰਡਾ ਚਲਾਇਆ, ਖੈਰ ਇਹ ਚੀਜ਼ ਜਿਹੜੀ ਆ ਉਹ ਲਾਜ਼ਮੀ ਹੋਣੀ ਚਾਹੀਦੀ ਆ। ਠੀਕ ਹੈ, ਜਿੱਥੇ ਵੀ ਕੋਈ ਗੜਬੜੀ ਹੈ ਉੱਥੇ ਤੁਸੀਂ ਕਾਰਵਾਈ ਕਰੋ, ਪਰ ਇਹ ਵਾਰ-ਵਾਰ ਮਦਰਸਿਆਂ ਨੂੰ ਹੀ ਕਿਉਂ? ਤੁਸੀਂ ਉੱਤਰਾਖੰਡ ਦੇ ਵਿੱਚ ਜੋ ਉੱਥੋਂ ਦੇ ਸਿੱਖਿਆ ਨਾਲ ਜੁੜੇ ਹਾਲਾਤ ਹੈ, ਜੇ ਉਹਨਾਂ ਤੇ ਨਜ਼ਰ ਮਾਰੋਗੇ ਤੁਹਾਨੂੰ ਆਪ ਹੀ ਨਜ਼ਰ ਆ ਜਾਣਾ ਕਿ ਇਹਨਾਂ ਦੀ ਅੱਖ ਮਦਰਸਿਆਂ ਵੱਲ ਕਿਉਂ ਵਾਰ-ਵਾਰ ਜਾਂਦੀ ਹੈ। ਉੱਥੇ ਦੇਖ ਲਓ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 3500 ਸਕੂਲ ਇੱਦਾਂ ਦਾ ਜਿਹਦੇ ਵਿੱਚ ਬਿਜਲੀ ਨਹੀਂ ਪਹੁੰਚੀ ਹਾਲੇ ਤੱਕ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਉੱਥੇ 2300 ਟੀਚਰ ਜਿਹੜਾ ਉਹ ਘਟਿਆ, ਟੀਚਰ ਘਟਿਆ। 93,000 ਟੀਚਰ ਚਾਹੀਦਾ ਘੱਟੋ ਘੱਟ, ਉਹਨਾਂ ਦੇ ਕੋਲ 70,000 ਟੀਚਰ ਆ, ਤਾਂ ਉਹਨਾਂ ਦੇ ਕੋਲ 23,000 ਟੀਚਰ ਜਿਹੜੇ ਆ ਸ਼ਾਰਟ ਆ। ਇਸ ਤੋਂ ਇਲਾਵਾ ਜਿਹੜਾ ਉੱਥੋਂ ਦਾ ਸਿੱਖਿਆ ਮੰਤਰੀ ਆ ਅਰਵਿੰਦ ਪਾਂਡੇ, ਜਿਹੜੇ ਪਿੰਡ ਦੇ ਵਿੱਚ ਉਹ ਜੰਮਿਆ, ਉਸ ਪਿੰਡ ਦੇ ਵਿੱਚ ਸਕੂਲ ਤੇ ਹੈਗਾ ਨਾ, ਸਕੂਲ ਦੀ ਕੋਈ ਇਮਾਰਤ ਹੈ ਨਾ ਸਕੂਲ ਦਾ ਕੋਈ ਕੰਧ ਕੋਲਾ ਹੈ। ਬੱਚੇ ਆ ਜਿਹੜੇ ਉਹ ਟਰਾਲੀ ਦੇ ਹੇਠਾਂ ਪੜ੍ਹਦੇ ਆ, ਉੱਥੇ ਕਲਾਸਾਂ ਲੱਗਦੀਆਂ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜੇ ਸਕੂਲ ਆ ਉਹਨਾਂ ਸਕੂਲਾਂ ਦੇ ਵਿੱਚ ਇਹੋ ਜਿਹੇ ਹਾਲਾਤ ਨੇ, ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਬਲਕਿ ਉਹਨਾਂ ਨੂੰ ਮਦਰਸਿਆਂ ਦੇ ਵਿੱਚ ਕਮੀਆਂ ਦਿਖ ਰਹੀਆਂ ਨੇ ਕਿ ਮਦਰਸੇ ਆ ਜਿਹੜੇ
ਉਹ ਥੋੜੇ ਜਿਹੇ ਠੀਕ ਠਾਕ ਕਰਨ ਵਾਲੇ ਆ। ਮਦਰਸਿਆਂ ਦੇ ਵਿੱਚ ਜੇ ਕੁਝ ਗਲਤ ਹੁੰਦਾ ਉਹ ਜ਼ਰੂਰ ਕਾਨੂੰਨੀ ਜਦ 'ਚ ਲਿਆਉਣਾ ਚਾਹੀਦਾ, ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਪਰ ਜੇ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਸਿੱਖਿਆ ਸੁਧਾਰ ਕਰਨੇ ਆ, ਤੇ ਫਿਰ ਸਭ ਤੋਂ ਪਹਿਲਾਂ ਸਿੱਖਿਆ ਸੁਧਾਰ ਤੁਹਾਨੂੰ ਆਪਣੇ ਸਕੂਲਾਂ 'ਚ ਵੀ ਕਰਨੇ ਪੈਣਗੇ। ਬਿਲਕੁਲ ਜੀ, ਡਰਾਵਾ ਘੱਟ ਗਿਣਤੀਆਂ ਨੂੰ ਜਾਂ ਮਦਰਸੇ ਹੋ ਗਿਆ ਜਾਂ ਕੁਛ ਵੀ ਹੋ ਗਿਆ। ਅਤੇ ਅੱਗੇ ਆਪਾਂ ਗਿਆਨੀ ਗੁਰਬਚਨ ਸਿੰਘ ਦੀ ਜੇ ਗੱਲ ਕਰੀਏ ਤਾਂ ਕੌਮ ਦੇ ਨਾਂ ਕਿਹੜਾ ਐਡਾ ਨਵਾਂ ਹੁਣ ਸੰਦੇਸ਼ ਦੇ ਦਿੱਤਾ, ਪਰ ਦੂਸਰੇ ਜਥੇਦਾਰ ਆ ਉਹ ਹਿਰਾਸਤ ਵਿੱਚ ਲੈ ਲਏ ਗਏ। ਦੇਖੋ ਜੀ, ਪਿਛਲੇ ਕੁਝ ਦਿਨਾਂ ਤੋਂ ਇਹ ਸੰਦੇਸ਼ ਦਾ ਹੀ ਇੱਕ ਬਹੁਤ ਵੱਡਾ ਰਫੜ ਪਿਆ ਹੋਇਆ ਸੀਗਾ। ਮੁਤਵਾਜ਼ੀ ਜਥੇਦਾਰ ਕਹਿੰਦੇ ਸਨ ਕਿ ਅਸੀਂ ਅਕਾਲ ਤਖਤ ਤੇ ਪਹੁੰਚ ਕੇ ਆਪਣਾ ਸੰਦੇਸ਼ ਦੇਣਾ। ਗਿਆਨੀ ਗੁਰਬਚਨ ਸਿੰਘ ਐਤਕੀ ਥੋੜਾ ਜਿਹਾ ਤਲਖ ਹੋ ਗਿਆ। ਉਹ ਕਹਿੰਦਾ ਕਿ ਜੇ ਉਹਨਾਂ ਨੇ ਆ ਕੇ ਇੱਥੇ ਸੰਦੇਸ਼ ਪੜ੍ਹਿਆ ਇਸ ਵਾਰੀ, ਉਹਦੇ ਲਈ ਕਮੇਟੀ ਜ਼ਿੰਮੇਵਾਰ ਹੋਊਗੀ, ਕਾਂਗਰਸ ਸਰਕਾਰ ਜ਼ਿੰਮੇਵਾਰ ਹੋਊਗੀ। ਵੈਸੇ ਕਮਾਲ ਦੀ ਗੱਲ ਤੇ ਇਹ ਆ ਕਿ ਇੱਕ ਵਾਰ ਧਿਆਨ ਸਿੰਘ ਮੰਡ ਜਿਹੜਾ ਆ ਕੇ ਪਹਿਲੀ ਦੀਵਾਲੀ ਜਦੋਂ ਮੁਤਵਾਜ਼ੀ ਜਥੇਦਾਰ ਥਾਪੇ ਗਿਆ, ਉਦੋਂ ਵੀ ਸੰਦੇਸ਼ ਪੜ੍ਹ ਗਿਆ ਸੀ। ਉਦੋਂ ਇਹਨਾਂ ਦੀ ਆਪਣੀ ਸਰਕਾਰ ਸੀਗੀ, ਉਦੋਂ ਤੇ ਉਹਨਾਂ ਨੂੰ ਕੁਛ ਵੀ ਨਹੀਂ ਕਿਹਾ। ਖੈਰ, ਜਦੋਂ ਗਿਆਨੀ ਗੁਰਬਚਨ ਸਿੰਘ ਨੇ ਲਤਾੜ ਜੀ ਲਾਤੀ ਇਹਨਾਂ ਨੂੰ, ਕਮੇਟੀ ਵਾਲੇ ਵੀ ਥੋੜੇ ਐਕਟਿਵ ਹੋ ਗਏ, ਸਰਕਾਰ ਵੀ ਐਕਟਿਵ ਹੋ ਗਈ। ਇਹਨਾਂ ਨੇ ਅਮਰੀਕ ਸਿੰਘ ਅਜਨਾਲਾ ਨੂੰ ਤੇ ਪਰਸੋਂ ਹੀ ਲੈ ਲਿਆ ਸੀ ਹਿਰਾਸਤ ਦੇ ਵਿੱਚ। ਅੱਜ ਤੜਕੇ ਇਹਨਾਂ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਉੱਥੇ ਜੰਡਾਲੀ ਸਰ ਗੁਰਦੁਆਰਾ ਜਿਹੜਾ ਕੋਟ ਸ਼ਮੀਰ ਦੇ ਵਿੱਚ, ਉੱਥੇ ਨਜ਼ਰ ਧਿਆਨ ਸਿੰਘ ਮੰਡ ਨੇ ਉੱਥੇ ਜਾਣ ਦੀ ਕੋਸ਼ਿਸ਼ ਕੀਤੀ, ਇਹਨੂੰ ਵੀ ਡਿਟੇਨ ਕਰ ਲਿਆ ਗਿਆ। ਮਤਲਬ ਕਿ ਇਹਨਾਂ 'ਚੋਂ ਕੋਈ ਵੀ ਨਹੀਂ ਪਹੁੰਚ ਸਕਿਆ। ਹਾਂ, ਇਹਨਾਂ ਨੇ ਆਪਣੇ ਪੱਧਰ ਦਾ ਜਿਹੜਾ ਸੰਦੇਸ਼ ਆ ਉਹ ਜਾਰੀ ਕਰ ਦਿੱਤਾ। ਵੈਸੇ ਇਹ ਵੀ ਇੱਕ ਕਮਾਲ ਦੀ ਗੱਲ ਆ ਕਿ ਅਕਾਲ ਤਖਤ ਦਾ ਇੱਕ ਲੈਟਰ ਹੈਡ ਉਹ ਵਰਤੀ ਜਾਂਦੇ ਆ, ਇੱਕ ਲੈਟਰ ਹੈਡ ਉਹ ਵਰਤੀ ਜਾਂਦੇ ਆ। ਸੋ ਦੋਨਾਂ ਦੇ ਬਰਾਬਰ ਹੈ ਜਿਹੜੇ ਉਹ ਸੰਦੇਸ਼ ਵੀ ਚੱਲੇ ਜਾਂਦੇ ਆ, ਦੋਵਾਂ ਦੇ ਜਿਹੜੇ ਸ਼ੇਕਾ ਸ਼ਿਕਾਈ ਵਾਲੇ ਕੰਮ ਹੈ ਉਹ ਵੀ ਚੱਲੀ ਜਾਂਦੇ ਆ। ਹੁਣ ਇੱਕ ਪਾਸੇ ਇੱਕ ਇਹ ਸੰਦੇਸ਼ ਹੈ, ਦੂਸਰੇ ਪਾਸੇ ਗਿਆਨੀ ਗੁਰਬਚਨ ਸਿੰਘ ਦਾ ਆ। ਵੈਸੇ ਕੁਛ ਲੋਕ ਕਹਿੰਦੇ ਆ ਕਿ ਗਿਆਨੀ ਗੁਰਬਚਨ ਸਿੰਘ ਨੇ ਸੰਦੇਸ਼ ਹੈ ਜਿਹੜਾ ਉਹ ਸੰਗਤ ਦੇ ਸਾਹਮਣੇ ਆ ਕੇ ਦਿੱਤਾ ਹੀ ਨਹੀਂ। ਕੁਛ ਲੋਕ ਕਹਿੰਦੇ ਆ ਕਿ ਦਿੱਤਾ। ਹੁਣ ਪਤਾ ਨਹੀਂ, ਕਿਉਂਕਿ ਅੱਜ ਇੱਥੇ ਛੁੱਟੀ ਆ, ਬਹੁਤੇ ਮੀਡੀਆ ਵਸੀਲੇ ਆ ਜਿਹੜੇ ਉਹ ਵੀ ਸ਼ਾਂਤ ਆ, ਦੀਵਾਲੀ ਦਾ ਦਿਨ ਆ। ਸਵੇਰ ਨੂੰ ਸਾਫ਼ ਹੋਏਗਾ ਕਿ ਅਸਲ ਦੇ ਵਿੱਚ ਕਹਾਣੀ ਕੀ ਆ। ਪੂਰੀ ਤਫਸੀਲ ਤੇ ਹੁਣ ਤੱਕ ਨਹੀਂ ਪਹੁੰਚੀ, ਪਰ ਜਿਹੜਾ ਸੰਦੇਸ਼ ਪਹੁੰਚਿਆ, ਉਹਦੀ ਕਾਪੀ ਪਹੁੰਚੀ ਆ। ਉਹਦੇ ਮੁਤਾਬਕ ਗਿਆਨੀ ਗੁਰਬਚਨ ਸਿੰਘ ਨੇ ਉਹੀ ਜਿਹੜਾ ਰਾਗ ਉਹਨਾਂ ਦਾ ਹਮੇਸ਼ਾ ਵਰੀ ਹੁੰਦਾ, ਉਹੀ ਅਲਾਪਿਆ ਉਹਨਾਂ ਨੇ ਦੁਬਾਰਾ। ਉਹ ਇੱਕ ਜਿੱਦਾਂ ਖਾਨਾ ਪੂਰਤੀ ਹੁੰਦੀ ਹੈ ਨਾ, ਰਸਮ ਕੁਛ ਵੀ ਨਹੀਂ। ਤੁਸੀਂ ਪਤਿਤ ਪੁਣੇ ਨੂੰ ਠੱਲ ਪਾਉਣ ਲਈ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਚਲੇ ਜਾਓ, ਹਰੇਕ ਵਾਰੀ ਕਹਿੰਦੇ ਆ। ਦੂਸਰਾ ਇਹ ਆ ਕਿ ਆ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਪਈਆਂ, ਇਹ ਰੁਕਦੀਆਂ ਹੀ ਨਹੀਂ। ਰੋਕਣ ਲਈ ਕਮੇਟੀ ਸਭ ਤੋਂ ਪਹਿਲਾਂ ਸੁਚੇਤ ਹੋਵੇ, CCTV ਕੈਮਰੇ ਲਾਈ ਜਾਣ। ਇਹ ਪਿਛਲੇ 3 ਸਾਲਾਂ ਤੋਂ, ਗੁਜ਼ਸ਼ਤਾ 3 ਸਾਲਾਂ ਤੋਂ ਲਗਾਤਾਰ ਹੀ ਕਹਿੰਦੇ ਆ ਰਹੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਫਿਰ ਇੱਕ ਚੀਜ਼ ਇਹਨਾਂ ਨੇ ਵਧੀਆ ਆਖੀ ਆਪਣੇ ਮੈਸੇਜ ਦੇ ਵਿੱਚ, ਵੈਸੇ ਅੱਗੇ ਵੀ 1-2 ਦਫਾ ਇਹਨਾਂ ਨੇ ਕਹੀ ਸੀਗੀ, ਪਰ ਐਤਕੀ ਇਹਨਾਂ ਨੇ ਥੋੜਾ ਜਿਹਾ ਜ਼ੋਰ ਲਾ ਕੇ ਕਹੀ ਆ। ਉਹ ਇਹ ਕਹੀ ਆ ਕਿ ਜੋ ਸਾਡੇ ਖੁਸ਼ੀ ਗਮੀ ਦੇ ਪ੍ਰੋਗਰਾਮ ਹੁੰਦੇ ਆ, ਮਸਲਨ ਵਿਆਹ ਸ਼ਾਦੀਆਂ ਦੇ ਆਨੰਦ ਕਾਰਜ ਆ, ਜਾਂ ਸਾਡੇ ਕੋਈ ਮਰਗ ਦਾ ਭੋਗ ਆ, ਤਾਂ ਉਹ ਗੁਰੂ ਘਰਾਂ 'ਚ ਹੀ ਪਾਏ ਜਾਣ ਤਾਂ ਇਹ ਬਿਹਤਰ ਹੋਏਗਾ। ਕਿਉਂਕਿ ਉਹ ਕਹਿੰਦੇ ਕਿ ਹੋਟਲ ਕਲਚਰ, ਰੈਸਟੋਰੈਂਟ ਕਲਚਰ ਔਰ ਪੈਲਸ ਕਲਚਰ ਹੈ ਜਿਹੜਾ, ਉਹਨੇ ਕਰਜ਼ਾਈ ਕੀਤਾ ਪਿਆ ਲੋਕਾਂ ਨੂੰ। ਇਹ ਮੇਰੇ ਖਿਆਲ ਦੇ ਨਾਲ ਇੱਕ ਵਧੀਆ ਮੈਸੇਜ ਆ। ਪਰ ਇਹੋ ਜਿਹੇ ਮੈਸੇਜ ਇਹਨਾਂ ਦੇ ਅੱਗੇ ਵੀ ਆਏ ਆ। ਔਰ ਇੱਕ ਵਿਆਹ ਤੇ ਮੈਂ ਇਹਨਾਂ ਦੇ SGPC ਕਮੇਟੀ ਦੇ ਮੈਂਬਰ ਦਾ ਹੀ ਵੇਖਿਆ ਸੀਗਾ, ਉਹਦਾ ਆਪਦਾ ਨਹੀਂ, ਯਾਨੀ ਉਹਦੇ ਮੁੰਡੇ ਦਾ ਵਿਆਹ ਸੀ, ਉਹਦੇ ਕਾਕੇ ਦਾ, ਪਰ ਉਹਦੇ ਪਾਰਕਿੰਗ ਬਣਾਈ ਹੋਈ ਸੀ 11 ਕਿੱਲਿਆਂ ਦੇ ਵਿੱਚ, ਇਕੱਲੀ ਉਹ ਪਾਰਕਿੰਗ ਹੀ ਸੀਗੀ। ਉਹਦੇ ਵੀ ਘਰ 'ਚ ਵਿਆਹ ਹੋ ਰਿਹਾ ਸੀਗਾ, ਔਰ ਇੰਨਾ ਰਸ਼ ਸੀਗਾ, ਏਦਾਂ ਲੱਗਦਾ ਸੀਗਾ ਕਿ ਕਿਸੇ ਜੋੜ ਮੇਲੇ 'ਚ ਤੁਰੇ ਫਿਰਦੇ ਹੋਈਏ। ਯਾਨੀ ਇਹਨਾਂ ਦੇ ਸੰਦੇਸ਼ ਹੈ ਜਿਹੜੇ ਉਹ ਲੋਕਾਂ ਲਈ ਆ, ਇਹਨਾਂ ਦੇ ਆਪਣੇ ਬੰਦਿਆਂ ਲਈ ਨਹੀਂ। ਆਪਣੇ ਬੰਦੇ ਇਹਨਾਂ ਦੀ ਜੋ ਮਰਜ਼ੀ ਕਰੀ ਜਾਣ। ਦੂਜੀ ਚੀਜ਼ ਜਿਹੜੀ ਇਹਨਾਂ ਨੇ ਇੱਕ ਚੀਜ਼ ਇਹਦੇ ਵਿੱਚ ਕਹੀ ਆ, ਉਹ ਇਹ ਕਹੀ ਆ ਕਿ ਜਿਹੜੇ ਬਾਈਬਲ ਕਾਂਡ ਦੇ ਦੋਸ਼ੀ ਆ ਉਹ ਜ਼ਰੂਰ ਫੜੇ ਜਾਣ। ਸੋ ਗਿਆਨੀ ਗੁਰਬਚਨ ਸਿੰਘ ਨੂੰ ਅਖੀਰ ਕੋਮਾ ਤੋਂ ਜਾਗ ਆਈ ਹੈ। ਬਹੁਤ ਲੰਮੇ ਸਮੇਂ ਤੋਂ ਕੋਮਾ 'ਚ ਚਲੇ ਗਏ ਸਨ, ਉਹਨਾਂ ਨੂੰ ਜਾਗ ਆਈ। ਅਚਾਨਕ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਸਿਰ ਛਟਕ ਕੇ ਯਾਦ ਕੀਤਾ ਕਿ ਇੱਕ ਸਾਡੇ ਬਰਗਾੜੀ ਦੇ ਲਾਗੇ ਪਿੰਡ ਆ ਬਾਈਬਲ ਕਲਾਂ, ਉੱਥੇ ਅੱਜ ਤੋਂ 2-2.25 ਸਾਲ ਪਹਿਲਾਂ ਗੋਲੀ ਚੱਲ ਗਈ ਸੀ। ਉਹਦੇ ਵਿੱਚ 2 ਨਿਰਦੋਸ਼ ਸਿੱਖ ਕਤਲ ਕਰ ਦਿੱਤੇ ਗਏ ਸਨ, ਤੇ ਜਿਹੜੇ ਕਾਤਲ ਸੀਗੇ ਉਹ ਖਾਕੀ ਵਰਦੀਆਂ ਪਹਿਨ ਕੇ ਆਏ ਸੀ, ਪਰ ਬਾਅਦ ਦੇ ਵਿੱਚ ਅਣਪਛਾਤੇ ਹੋ ਗਏ। ਸੋ ਉਹਨਾਂ ਨੇ ਅੱਜ ਇਹ ਉਹ ਯਾਦ ਕਰ ਲਈ ਆ
ਗੱਲ, ਉਹਨਾਂ ਨੇ ਇੱਕ ਮੰਗ ਰੱਖ ਦਿੱਤੀ ਹੈ ਕਿ ਬਾਈਬਲ ਕਾਂਡ ਦੇ ਦੋਸ਼ੀ ਫੜੇ ਜਾਣ। ਆਪਣੀ ਸਰਕਾਰ ਸੀ ਬਿਲਕੁਲ, ਤਾਂ ਉਦੋਂ ਇਹ ਬੋਲੇ ਨਹੀਂ, ਉਦੋਂ ਚੁੱਪ ਕਰਕੇ ਮੌਨ ਵਰਤ ਤੇ ਤੁਰੇ ਫਿਰਦੇ ਰਹੇ। ਹੁਣ ਇਹਨਾਂ ਨੇ ਸੰਦੇਸ਼ ਦੇ ਵਿੱਚੋਂ ਗੱਲ ਕਹੀ ਆ, ਸੋ ਗੱਲ ਜਿਹੜੀ ਕਹੀ ਆ ਉਹਦਾ ਅਸਰ ਸਰਕਾਰਾਂ ਤੇ ਕਿੰਨਾ ਕੁ ਹੁੰਦਾ ਹੈ ਉਹ ਤੇ ਸਮਾਂ ਦੱਸੂਗਾ। ਪਰ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਤੇ ਗ੍ਰਿਫਤਾਰੀਆਂ ਦੀ ਮੰਗ ਕਰਦੇ ਪਏ ਆ ਤੇ ਦੂਸਰੇ ਪਾਸੇ ਆਪ ਹੀ ਜਿਹੜਾ ਕਮਿਸ਼ਨ ਬਣਾਇਆ ਸਰਕਾਰ ਨੇ ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ, ਬਾਈਬਲ ਦੇ ਮਾਮਲੇ ਨੂੰ ਲੈ ਕੇ, ਇਹ ਕਹਿੰਦੇ ਕਿ ਅਸੀਂ ਇਹਨੂੰ ਰਿਕਾਰਡ ਨਹੀਂ ਦੇਣਾ। ਸੋ ਆਪ ਹੀ ਦੇਖ ਲਓ ਕਿ ਇਹਨਾਂ ਦੇ ਸੰਦੇਸ਼ ਦੇ ਵਿੱਚ ਕਿੰਨਾ ਕੁ ਗਹਿਰਾਪਣ ਆ, ਕਿੰਨਾ ਕੁ ਦੋਗਲਾਪਣ ਆ, ਕਿੰਨਾ ਕੁ ਇਹ ਆਪਣੇ ਆਪ ਤੇ ਇੰਪਲੀਮੈਂਟ ਕਰਦੇ ਆ, ਕਿੰਨਾ ਕੁ ਇਹਨਾਂ ਦੇ ਸੰਦੇਸ਼ ਨੂੰ ਲੋਕੀ ਆ ਜਿਹੜੇ ਉਹ ਸਾਰਥਿਕਤਾ ਦੇ ਨਾਲ ਲੈਂਦੇ ਆ। ਉਹਦਾ ਹੁਣ ਕੁਛ ਲੋਕ ਇਹ ਗੱਲ ਕਹਿੰਦੇ ਪਏ ਆ, ਮੂੰਹ ਕਹਿੰਦੇ ਪਏ ਆ ਕਿ ਸੰਦੇਸ਼ ਪੜ੍ਹਨ ਨੂੰ ਲੈ ਕੇ ਇੱਥੇ ਰਫੜ ਪੈ ਜਾਂਦਾ ਹਰੇਕ ਵਾਰੀ। ਇਹ ਪਰੰਪਰਾ ਜਿਹੜੀ 1965 ਤੋਂ ਸ਼ੁਰੂ ਹੋਈ ਸੀਗੀ, ਇਸ ਪਰੰਪਰਾ ਬਾਰੇ ਵੀ ਸੋਚਣਾ ਚਾਹੀਦਾ ਕਿ ਕੀ ਹੁਣ ਅੱਜ ਦੇ ਦੌਰ 'ਚ, ਕਿਉਂਕਿ ਉਦੋਂ ਤੇ ਕਮਿਊਨੀਕੇਸ਼ਨ ਸੀਗਾ ਜਿਹੜਾ ਬੜਾ ਔਖਾ ਹੁੰਦਾ ਸੀਗਾ, ਤਾਂ ਅੱਜ ਦੇ ਦੌਰ 'ਚ ਜਦੋਂ ਕਮਿਊਨੀਕੇਸ਼ਨ ਬਹੁਤ ਵੱਧ ਗਿਆ, ਕਿ ਇਸ ਪਰੰਪਰਾ ਨੂੰ ਜਿਹੜੀ ਕਿ ਇੱਕ ਦੁਬਿਧਾ ਖੜੀ ਕਰ ਰਹੀ ਹੈ, ਦੁਬਿਧਾ ਹੀ ਨਹੀਂ ਇੱਕ ਲੜਾਈ ਦੀ ਵਜ੍ਹਾ ਬਣ ਰਹੀ ਹੈ, ਉਹਨੂੰ ਅੱਗੇ ਤੋਰਿਆ ਜਾਵੇ ਜਾਂ ਇਸ ਪਰੰਪਰਾ ਨੂੰ ਹਾਲ ਫਿਲਹਾਲ ਰੋਕ ਦਿੱਤਾ ਜਾਵੇ। ਹਾਂ ਬਿਲਕੁਲ ਮਿੰਟੂ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈਗਾ ਆ, ਜੇ ਬੰਦੇ ਤੇ ਕੋਈ ਇੰਪਲੀਮੈਂਟ ਕਰਨਾ ਹੋਵੇ ਜਾਂ ਕੁਛ ਵੀ ਆ, ਬੰਦੇ ਦਾ ਆਪਣਾ ਕਹਿਣੀ ਤੇ ਕਰਨੀ ਦਾ ਪੂਰਾ ਜ਼ਰੂਰ ਹੋਣਾ ਚਾਹੀਦਾ ਆ। ਜੋ ਇਹ ਕਹਿੰਦੇ ਆ ਉਹ ਕਰਦੇ ਨੇਗੇ। ਅਤੇ ਅੱਗੇ ਆਪਾਂ ਇੱਕ ਸੰਘੂ ਆਗੂ ਦੇ ਕਤਲ ਦੇ ਵਿੱਚ ਵਰਤੇ ਮੋਟਰਸਾਈਕਲ ਦੀ ਜੇ ਗੱਲ ਕਰੀਏ ਤਾਂ ਉਹ ਚੋਰੀ ਦਾ ਨਿਕਲਿਆ। ਦੇਖੋ, ਜਿਹੜਾ ਰਵਿੰਦਰ ਗੁਸਾਈ ਮਾਰਿਆ ਕੱਲ RSS ਦਾ ਆਗੂ, ਉਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਕੜੀ ਜਿਹੜੀ ਹੁਣ ਤੱਕ ਦੀ ਜੋੜੀ ਜਾਂਦੀ ਹੈ ਉਹ ਜੋੜੀ ਜਾਂਦੀ ਹੈ ਕਿ ਮੋਟਰਸਾਈਕਲ ਬਰਾਮਦ ਹੋ ਗਿਆ। ਮੋਟਰਸਾਈਕਲ ਘਟਨਾ ਵਾਲੀ ਥਾਂ ਤੋਂ 8-10 ਕਿਲੋਮੀਟਰ ਦੂਰ ਲਾਡੋਵਾਲ ਦੇ ਲਾਗੇ ਮਿਲਿਆ, ਝਾੜੀਆਂ ਚੋਂ ਮਿਲਿਆ। ਵੈਸੇ ਇਹ ਵੀ ਇੱਕ ਅਲੋਕਾਰੀ ਗੱਲ ਆ ਕਿ ਜੋ CCTV ਫੁਟੇਜ ਦਿਖਾਉਂਦਾ ਮੋਟਰਸਾਈਕਲ ਦੇ ਵਿੱਚ, ਉਹਦੇ 'ਚ ਜਿਹੜਾ ਨੰਬਰ ਆ ਉਹ PB37 ਆ, ਪਰ ਜਿਹੜਾ ਝਾੜੀਆਂ ਚੋਂ ਮਿਲਿਆ ਉਹ PB10 ਹੈ। ਇਹਦਾ ਮਤਲਬ ਆ ਕਿ ਜੇ ਪੁਲਿਸ ਇਹ ਗੱਲ ਕਹਿੰਦੀ ਆ ਕਿ ਇਹ ਮੋਟਰਸਾਈਕਲ ਉਹੀ ਆ ਜਿਹੜਾ ਵਾਰਦਾਤ ਵੇਲੇ ਵਰਤਿਆ ਗਿਆ, ਤਾਂ ਫਿਰ ਰਸਤੇ ਦੇ ਵਿੱਚ ਹੋ ਸਕਦਾ ਉਹਨਾਂ ਨੇ ਨੰਬਰ ਪਲੇਟਾਂ ਬਦਲੀਆਂ ਹੋਣ। ਇਹਦਾ ਮਤਲਬ ਇਹ ਆ ਕਿ ਉਹ ਬੰਦੇ ਇੰਨੇ ਬੇਖੌਫ ਸਨ, ਉਹਨਾਂ ਨੇ ਰੋਕ ਕੇ ਨੰਬਰ ਪਲੇਟਾਂ ਵੀ ਬਦਲੀਆਂ, ਕਿਉਂਕਿ ਜਿਹੜੀ CCTV ਫੁਟੇਜ ਆ ਉਹਦੇ ਵਿੱਚ ਮੋਟਰਸਾਈਕਲ ਦਾ ਨੰਬਰ PB37 ਤੋਂ ਸ਼ੁਰੂ ਹੁੰਦਾ ਹੈ, ਜਦ ਕਿ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ, ਜਿਹਨੂੰ ਪੁਲਿਸ ਕਹਿੰਦੀ ਹੈ ਕਿ ਉਹੀ ਉਹ ਮੋਟਰਸਾਈਕਲ ਆ, ਉਹ PB10 ਤੋਂ ਸ਼ੁਰੂ ਹੁੰਦਾ ਨੰਬਰ। ਫਿਰ ਜਦੋਂ ਇਹਨਾਂ ਨੇ ਮੋਟਰਸਾਈਕਲ ਬਰਾਮਦ ਕਰ ਲਿਆ ਤੇ ਫਿਰ ਤਫਤੀਸ਼ ਕੀਤੀ ਹੈ। ਤਫਤੀਸ਼ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਇਹ ਆ ਕਿ ਇਹ ਮੋਟਰਸਾਈਕਲ 2010 ਮਾਡਲ ਆ, ਔਰ ਜਿਹਨੇ ਲਿਆ ਸੀ ਬੰਦੇ ਨੇ, ਉਹਨੇ ਅੱਗੇ ਵੇਚ ਦਿੱਤਾ। ਜਿਸ ਬੰਦੇ ਨੇ ਅੱਗੇ ਖਰੀਦਿਆ ਉਹਨੇ ਫੇਰ ਅੱਗੇ ਵੇਚ ਦਿੱਤਾ। ਯਾਨੀ ਇਹ ਤੀਜੀ ਚੌਥੀ ਥਾਂ ਤੇ ਮੋਟਰਸਾਈਕਲ ਆ ਚੁੱਕਾ ਸੀਗਾ। ਅਖੀਰ ਇਹ ਰੋਹਿਤ ਨਾਂ ਦੇ ਮੁੰਡੇ ਕੋਲ ਆਇਆ। ਉਹ ਮੁੰਡਾ ਅੱਗੇ ਇੱਕ ਪ੍ਰੈਸ ਤੇ, ਪ੍ਰਿੰਟਿੰਗ ਪ੍ਰੈਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪ੍ਰੈਸ ਤੇ ਕੰਮ ਕਰਦਾ ਸੀਗਾ। ਉਹ ਮੁੰਡਾ ਕਹਿੰਦਾ ਕਿ ਇਹ ਮੇਰਾ ਮੋਟਰਸਾਈਕਲ 10 ਅਕਤੂਬਰ ਨੂੰ ਚੋਰੀ ਹੋ ਗਿਆ ਸੀ। ਤੇ ਕਮਾਲ ਦੀ ਗੱਲ ਆ ਕਿ ਉਸ ਮੁੰਡੇ ਨੇ ਉਸੇ ਵੇਲੇ ਜਿਹੜੀ ਸੰਬੰਧਿਤ ਚੌਂਕੀ ਸੀ ਉਹਦੇ 'ਚ ਜਾ ਕੇ ਇਤਲਾਹ ਦਿੱਤੀ ਕਿ ਮੇਰਾ ਮੋਟਰਸਾਈਕਲ ਏਦਾਂ ਚੁੱਕਿਆ ਗਿਆ। ਤੇ ਇਹਦੋਂ ਵੀ ਕਮਾਲ ਦੀ ਗੱਲ ਆ ਕਿ ਅੱਗੋਂ ਜਿਹੜੇ ਉੱਥੇ ਡਿਊਟੀ ਤੇ ਬੈਠੇ ਸਨ ਉਹ ਕਹਿੰਦੇ ਏਦਾਂ ਕਰ, ਪਰਚਾ ਪੁਰਚਾ ਤੇ ਅਸੀਂ ਕੋਈ ਨਹੀਂ ਦਰਜ ਕਰਨਾ, ਤੇ ਤੂੰ ਆਪਦਾ ਨੰਬਰ ਦੇ ਜਾ, ਜਦੋਂ ਤੇਰਾ ਲੱਭ ਗਿਆ ਮੋਟਰਸਾਈਕਲ ਫਿਰ ਤੈਨੂੰ ਟੈਲੀਫੋਨ ਕਰ ਦਿਆਂਗੇ, ਥੋੜਾ ਜਿਹਾ ਮੂੰਹ ਕਰਾਰਾ ਕਰਨ ਦਾ ਸਮਾਨ ਫੜੀ ਲੈ ਤੇ ਮੋਟਰਸਾਈਕਲ ਲੈ ਜੀ। ਉਸ ਬੰਦੇ ਦੀ ਰਿਪੋਰਟ ਹੀ ਨਹੀਂ ਦਰਜ ਕੀਤੀ। ਜਦੋਂ ਰਿਪੋਰਟ ਹੀ ਨਹੀਂ ਦਰਜ ਕੀਤੀ ਉਹ ਵਿਚਾਰਾ ਮੁੜ ਗਿਆ। ਸੋ ਇੰਤਜ਼ਾਰ ਕਰਨ ਲੱਗਾ ਕਿ ਕਦੋਂ ਥਾਣੇਦਾਰ ਸਾਹਿਬ ਦਾ ਟੈਲੀਫੋਨ ਆਊ, ਕਦੋਂ ਹੌਲਦਾਰ ਸਾਹਿਬ ਬੁਲਾਉਣਗੇ। ਉਹ ਨਾ ਟੈਲੀਫੋਨ ਆਇਆ, ਨਾ ਮੋਟਰਸਾਈਕਲ ਲੱਭਾ। ਪਰ ਹੁਣ ਜਦੋਂ ਇਹ ਗੱਲ ਖਿਲਰ ਗਈ ਕਿ ਅਸਲ ਦੇ ਵਿੱਚ ਮੋਟਰਸਾਈਕਲ ਚੋਰੀ ਹੋਇਆ ਤੇ ਚੋਰੀ ਹੋਏ ਦੀ ਇਹਨਾਂ ਨੇ ਰਿਪੋਰਟ ਹੀ ਨਹੀਂ ਦਰਜ ਕੀਤੀ, ਉਹ ਜਿਹੜੇ 2 ਮੁਲਾਜ਼ਮ ਉਦੋਂ ਡਿਊਟੀ 'ਤੇ ਸਨ ਉਹਨਾਂ ਨੂੰ ਇਹਨਾਂ ਨੇ ਸਸਪੈਂਡ ਕਰ ਦਿੱਤਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਅਸਲ ਦੇ ਵਿੱਚ ਜੋ ਕੁਛ ਇਹ ਹੁੰਦਾ ਇਹ ਰੋਕਿਆ ਕਿਵੇਂ ਜਾਊਗਾ? ਕਿਉਂਕਿ ਆਮ ਤੌਰ ਤੇ ਸਾਡੇ ਇੱਥੇ ਪੁਲਿਸ ਕਲਚਰ ਦੇ ਵਿੱਚ, ਪੁਲਿਸ ਸੱਭਿਆਚਾਰ ਦੇ ਵਿੱਚ ਇੱਕ ਧਾਰਨਾ ਬਣ ਗਈ ਆ ਕਿ ਅਸੀਂ ਨਿੱਕੀ ਨਿੱਕੀ ਗੱਲ ਦਾ ਜੇ ਪਰਚਾ ਦਰਜ ਕਰਾਂਗੇ ਫਿਰ ਸਾਨੂੰ ਉਹਦਾ ਚਲਾਨ ਬਣਾਉਣਾ ਪਊਗਾ, ਚਲਾਨ ਤੇ ਮਿਹਨਤ ਕਰਨੀ ਪਊ, ਫਿਰ ਸਾਨੂੰ ਸ਼ਹਾਦਤਾਂ ਤੇ ਜਾਣਾ ਪਊ, ਗਵਾਹੀਆਂ ਤੇ ਜਾਣਾ ਪਊ। ਫਿਰ ਹੋ ਸਕਦਾ ਕੱਲ ਨੂੰ ਉੱਥੇ ਅਸੀਂ ਆਪਣੀ ਕਹਾਣੀ ਨੂੰ ਸਾਬਤ ਨਾ ਕਰ ਪਾਈਏ ਤੇ ਮੁੜ ਕੇ ਜੱਜ ਦੀਆਂ ਝਿਟਕਾਂ ਜਿਹੜੀਆਂ ਉਹ ਫ੍ਰੀ ਫੰਡ 'ਚ ਹੀ ਸਾਨੂੰ ਮਿਲ ਜਾਣ। ਸੋ ਇਸ ਕਰਕੇ ਵੱਡੇ ਤੋਂ ਵੱਡੇ ਮਾਮਲੇ ਨੂੰ ਵੀ ਕਈ ਵਾਰ ਟਰਕਾ ਦਿੰਦੇ ਆ। ਇੱਥੇ ਤੇ ਇੱਕ ਵਾਰੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਜਾਬਰਾਂ ਨੇ ਇੱਕ ਦਲਿਤ ਬੱਚੀ ਨਾਲ ਬਲਾਤਕਾਰ ਕੀਤਾ। ਬਹੁਤ ਮਸ਼ਹੂਰ ਹੋਇਆ ਸੀਗਾ ਬਲਾਤਕਾਰ ਕਾਂਡ। ਉਹ ਬਲਾਤਕਾਰ ਕਾਂਡ ਦਾ ਜਿਹੜਾ ਦੋਸ਼ੀ ਸੀਗਾ, ਮੁੱਖ ਦੋਸ਼ੀ,
ਉਹ ਸਾਲ ਬਾਅਦ ਗ੍ਰਿਫਤਾਰ ਹੋਇਆ ਸੀਗਾ। ਔਰ ਕਮਾਲ ਦੀ ਗੱਲ ਤੇ ਆ ਕਿ ਸਾਲ ਦੇ ਵਿੱਚੋਂ 6 ਮਹੀਨੇ ਉਹ ਦਲਿਤ ਮਾਪੇ ਧਰਨਾ ਲਾਉਂਦੇ ਰਹੇ। ਯਾਨੀ ਉਹਨਾਂ ਨੇ ਜਿਹੜਾ ਪਰਚਾ ਦਰਜ ਕਰਾਇਆ ਸੀ ਧਰਨੇ ਲਾ ਕੇ, ਔਰ ਧਰਨੇ ਲਾ ਕੇ ਨਹੀਂ, ਬਠਿੰਡੇ ਦੇ ਵਿੱਚ ਜਾ ਕੇ ਉਹਨਾਂ ਧਰਨਾ ਲਾਇਆ ਤੇ ਫਿਰ ਉੱਥੇ ਡਾਂਗਾ ਵੀ ਉਹਨਾਂ ਨੂੰ ਪਈਆਂ ਸਨ। ਡਾਂਗਾ ਖਾ ਕੇ ਅਖੀਰ ਪਰਚਾ ਦਰਜ ਹੋਇਆ। ਯਾਨੀ ਸ਼ੁਰੂ ਦੇ ਵਿੱਚ ਪੁਲਿਸ ਪਰਚਾ ਹੀ ਨਹੀਂ ਦਰਜ ਕਰਦੀ। ਸੋ ਇਹ ਕਹਾਣੀ ਇੱਕ ਵਾਰ ਫੇਰ ਸਾਹਮਣੇ ਆਈ ਹੈ। ਇਹਨਾਂ ਨੂੰ ਕੋਈ ਨਾ ਕੋਈ ਠੋਸ ਕਦਮ ਚੁੱਕਣਾ ਪਊਗਾ, ਜਿਹੜਾ ਕਿ ਹੇਠਲੇ ਪੱਧਰ ਦਾ ਪੁਲਿਸ ਕਰਮਚਾਰੀ ਉਹ ਕਿਸੇ ਨੂੰ ਇਸ ਤਰ੍ਹਾਂ ਰਿਪੋਰਟ ਤੋਂ ਨਾ ਕਰਾਵੇ। ਕਿਉਂਕਿ ਜੇ ਰਿਪੋਰਟ ਹੋਈ ਹੁੰਦੀ ਤਾਂ ਹੋ ਸਕਦਾ ਸੀ, ਕਿਉਂਕਿ ਮੋਟਰਸਾਈਕਲ ਦੂਰੋਂ ਦਿਸਦਾ ਖੱਟੇ ਰੰਗ ਦਾ ਮੋਟਰਸਾਈਕਲ ਆ, ਜਿਹੜਾ ਆਮ ਤੌਰ ਤੇ ਪੰਜਾਬ ਦੇ ਵਿੱਚ ਬਹੁਤ ਘੱਟ ਹੁੰਦਾ ਹੈ, ਤਾਂ ਹੋ ਸਕਦਾ ਸੀਗਾ ਕਿ ਰਸਤੇ ਦੇ ਵਿੱਚ ਆਉਂਦੇ ਇਹਨਾਂ ਨੂੰ ਫੜ ਲੈਂਦੇ ਜੇ ਕਿਤੇ ਕੋਈ ਇਤਲਾਹ ਹੋਈ ਹੁੰਦੀ। ਸੋ ਇਹਨਾਂ ਨੇ ਹੁਣ ਇਹਨਾਂ ਦੋਨਾਂ ਨੂੰ ਸਸਪੈਂਡ ਤੇ ਕਰ ਦਿੱਤਾ। ਹਾਲੇ ਵੀ ਬਹੁਤ ਸਾਰੀਆਂ ਪੇਚੀਦਗੀਆਂ ਇਸ ਮਸਲੇ 'ਚ, ਕਿਉਂਕਿ ਕੋਈ ਕਹਿੰਦਾ ਕਿ ਪ੍ਰਾਪਰਟੀ ਡਿਸਪਿਊਟ ਵੀ ਸੀ, ਕੋਈ ਕਹਿੰਦੇ ਜੀ ਕਿ RTI ਪਾਉਂਦਾ ਸੀਗਾ, RTI ਪਾ ਕੇ ਲੈਣ ਦੇਣ ਦਾ ਵੀ ਕੰਮ ਕਰਦਾ ਸੀਗਾ। ਹੁਣ ਮੈਨੂੰ ਨਹੀਂ ਪਤਾ ਇਹਦੇ 'ਚ ਕਿੰਨੀ ਕੁ ਸੱਚਾਈ ਆ, ਪਰ ਜਿੰਨੇ ਮੂੰਹ ਉਹਦੀਆਂ ਗੱਲਾਂ। ਹੁਣ RTI ਵਾਲਾ ਵੀ ਮਸਲਾ ਇਹ ਚੁੱਕਿਆ ਜਾ ਰਿਹਾ ਕਿ RTI ਐਕਟਿਵਿਸਟ ਸੀਗਾ, ਹੋ ਸਕਦਾ ਕਿ ਕਿਸੇ ਨੇ ਲਾਗਤਬਾਜ਼ੀ ਦੇ ਵਿੱਚ ਕੰਮ ਕਰ ਦਿੱਤਾ ਹੋਵੇ। ਪ੍ਰਾਪਰਟੀ ਡਿਸਪਿਊਟ ਦਾ ਵੀ ਮਾਮਲਾ ਮੰਨਿਆ ਜਾ ਰਿਹਾ ਹੈ, ਕੁਛ ਲੋਕ ਇਹਨੂੰ ਸਾਜ਼ਿਸ਼ ਵੀ ਮੰਨਦੇ ਆ। ਜੋ ਮਰਜ਼ੀ ਹੈ, ਪਰ ਇਹ ਮਸਲਾ ਹੱਲ ਹੋਣਾ ਚਾਹੀਦਾ। ਪਰ ਇਹ ਗੁੰਝਲਦਾਰ ਬਹੁਤ ਬਣ ਗਿਆ। ਇਸੇ ਕਰਕੇ ਹੀ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਐਲਾਨ ਕੀਤਾ ਕਿ ਅਸੀਂ ਇਸ ਮਾਮਲੇ ਦੀ ਤਫਤੀਸ਼ ਹੈ ਜਿਹੜੀ ਉਹ NIA ਨੂੰ ਦੇਵਾਂਗੇ। ਸੋ ਹੁਣ ਦੇਖਦੇ ਹਾਂ ਕਿ NIA ਅੱਗੇ ਕੀ ਕਰੂਗਾ। ਉਹਦਾ ਇੱਥੇ ਅੱਗੇ ਕੁਛ ਮਾਮਲੇ CBI ਨੂੰ ਦਿੱਤੇ ਗਏ ਆ। ਬੇਅਦਬੀ ਵਾਲਾ ਵੀ ਇੱਕ ਮਾਮਲਾ ਮੇਰੇ ਖਿਆਲ ਦੇ ਨਾਲ CBI ਕੋਲ ਆ, ਤੇ CBI ਉਸ ਮਾਮਲੇ ਨੂੰ ਸੁੰਘ ਕੇ ਛੱਡਦੀ ਆ। ਹਾਲੇ ਤੱਕ ਉਹਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ 'ਚ ਦੇਖਦੇ ਹਾਂ ਕਿ NIA ਅੱਗੇ ਕੀ ਕਰੂਗੀ। ਬਿਲਕੁਲ ਜੀ, ਦੇਖਣ ਵਾਲੀ ਗੱਲ ਹੋਊਗੀ। ਤਾਂ ਅੱਗੇ ਆਪਾਂ ਜੇ ਭਾਰਤ ਦੀ ਗੱਲ ਕਰੀਏ ਤਾਂ ਕਈ ਵਾਰੀ ਹੌਸਪੀਟਲਾਂ ਦੇ ਵਿੱਚ ਆਕਸੀਜਨ ਮੁੱਕ ਜਾਂਦੀ ਆ। ਪਿੱਛੇ ਜਿਹਾ ਵੀ ਕੇਸ ਹੋ ਕੇ ਹਟਿਆ ਹੋਰ ਸਟੇਟ ਦੇ ਵਿੱਚ, ਪਰ ਹੁਣ ਜੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਉੱਥੇ ਵੀ ਆਕਸੀਜਨ ਦੀ ਸਪਲਾਈ ਠੱਪ ਹੋਣ ਕਰਕੇ ਇੱਕ ਮਰੀਜ਼ ਦੀ ਮੌਤ ਤੇ ਪੜਤਾਲ ਸ਼ੁਰੂ। ਦੇਖੋ, ਇਹ ਮੰਗਲਵਾਰ ਦੀ ਘਟਨਾ, ਤੇ ਮੰਗਲ ਸਿੰਘ ਹੀ ਇੱਕ ਮਰੀਜ਼ ਦਾ ਨਾਂ ਸੀ ਜਿਹਨੂੰ TB ਹੋਈ ਸੀਗੀ। TB ਹਸਪਤਾਲ ਅੰਮ੍ਰਿਤਸਰ ਦੇ ਵਿੱਚ ਉਹ ਐਡਮਿਟ ਸੀਗਾ। ਅਚਾਨਕ ਹੋਇਆ ਕਿ ਸ਼ਾਮੀ ਉਹਦਾ ਜਿਹੜਾ ਸਿਲੰਡਰ ਲੱਗਿਆ ਸੀਗਾ ਗੈਸ ਵਾਲਾ, ਉਹ ਖਤਮ ਹੋ ਗਿਆ। ਉਹਦੀ ਘਰ ਵਾਲੀ ਪਿੱਟਦੀ ਰਹੀ, ਕਰਲਾਉਂਦੀ ਰਹੀ ਕਿ ਮੇਰਾ ਬੰਦਾ ਮਰ ਜੂ, ਮੇਰਾ ਬੰਦਾ ਮਰ ਜੂ, ਬਚਾਓ ਮੇਰੇ ਬੰਦੇ ਨੂੰ, ਪਰ ਕਿਸੇ ਨੇ ਗੱਲ ਹੀ ਨਹੀਂ ਗੋਲੀ। ਅਖੀਰ ਉਸ ਬੀਬੀ ਦਾ ਬੰਦਾ ਮਰ ਗਿਆ। ਹੁਣ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਜਿਵੇਂ ਗੋਰਖਪੁਰ ਦੇ ਵਿੱਚ ਆਕਸੀਜਨ ਸਪਲਾਈ ਠੱਪ ਹੋ ਗਈ ਸੀ ਤੇ ਦਰਜਨਾਂ ਬੱਚੇ ਮਰ ਗਏ ਸਨ, ਠੀਕ ਉਸੇ ਤਰ੍ਹਾਂ ਤੇ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਵੀ ਆਕਸੀਜਨ ਸਪਲਾਈ ਬੰਦ ਹੋ ਗਈ ਤੇ ਉਹ ਮੰਗਲ ਸਿੰਘ ਤੜਫ ਕੇ ਵਿਚਾਰਾ ਇਸ ਜਹਾਨ ਤੋਂ ਕੂਚ ਕਰ ਗਿਆ। ਹੁਣ ਵਿਚਲੀ ਗੱਲ ਸਾਹਮਣੇ ਇਹ ਆ ਰਹੀ ਆ ਕਿ ਜਿਹੜੀ ਸਿਲੰਡਰ ਸਪਲਾਈ ਕਰਦੀ ਸੀਗੀ ਅਸਲ ਦੇ ਵਿੱਚ ਉਹਦੀ ਪੇਮੈਂਟ ਵੀ ਰੁਕੀ ਪਈ ਸੀ। ਯਾਨੀ ਬਿਲਕੁਲ ਕਹਾਣੀ ਉਹੀ ਆ ਜਿਹੜੀ ਗੋਰਖਪੁਰ ਦੇ ਵਿੱਚ ਦੁਹਰਾਈ ਗਈ ਸੀਗੀ। ਯਾਨੀ ਸ਼ਹਿਰ ਦਾ ਫਰਕ ਪਿਆ, ਬਾਕੀ ਸਾਰੀ ਕਹਾਣੀ ਸੇਮ ਹੀ ਆ। ਕਿਉਂਕਿ ਉਸ ਕੰਪਨੀ ਦਾ ਬਕਾਇਆ ਰਹਿੰਦਾ ਸੀ। ਉਸ ਕੰਪਨੀ ਦੇ ਮਾਲਕ ਨੇ ਕਿਹਾ ਕਿ ਪਹਿਲਾਂ ਮੇਰਾ ਜਿਹੜਾ ਰਹਿੰਦਾ ਬਕਾਇਆ ਉਹ ਨੱਕੀ ਕਰ ਦਿਓ, ਮੈਂ ਤੁਹਾਨੂੰ ਸਪਲਾਈ ਤਾਂ ਦੇਊਂਗਾ। ਇਹ 1 ਵਜੇ ਦੱਸਦੇ ਆ ਕਿ ਗੈਸ ਸਿਲੰਡਰ ਲਾਏ ਗਏ ਸਨ, ਆਕਸੀਜਨ ਸਿਲੰਡਰ, ਔਰ ਇਹ ਮੁੱਕਦੇ 4-5 ਵਜੇ ਤੱਕ ਮੁੱਕਣੇ ਸ਼ੁਰੂ ਹੋ ਗਏ ਸਨ। ਤਾਂ ਇਹਨਾਂ ਨੇ 1 ਵਜੇ ਹੀ ਉਸ ਕੰਪਨੀ ਵਾਲੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਸਿਲੰਡਰ ਭੇਜ ਦੇ, ਆਖਰੀ ਸਿਲੰਡਰ ਹੈ 5 ਤੇ 5 ਮਰੀਜ਼ਾਂ ਨੂੰ ਅਸੀਂ ਲਾ ਦਿੱਤੇ ਆ, ਇਹ ਬਹੁਤ ਜਲਦੀ ਖਤਮ ਹੋ ਜਾਣੇ ਆ, ਸਾਨੂੰ ਦਰਕਾਰ ਹੈ, ਸਾਨੂੰ ਚਾਹੀਦੇ ਆ ਹੋਰ ਸਿਲੰਡਰ ਤੂੰ ਭੇਜ। ਉਹਨੇ ਆਖਿਆ ਕਿ ਮੇਰਾ 1,59,000 ਰੁਪਇਆ ਜਿਹੜਾ ਰਹਿੰਦਾ ਉਹ ਭੇਜ ਦਿਓ ਪਹਿਲਾਂ। ਉਹ ਕਹਿੰਦੇ ਕਿ ਤੈਨੂੰ ਪਿਛਲੇ ਹਫ਼ਤੇ ਅਸੀਂ 59 ਦਿੱਤਾ, ਅੱਗੇ ਵੀ ਦੇ ਦਿਆਂਗੇ। ਉਹਨੇ ਆਖਿਆ ਕਿ ਨਹੀਂ, ਦੀਵਾਲੀ ਦਾ ਟਾਈਮ ਆ, ਮੈਂ ਨਹੀਂ ਉਧਾਰ ਕਰਨਾ, ਤੁਸੀਂ ਮੇਰੇ ਪੈਸੇ ਸੁੱਟੋ। ਹੁਣ ਡਾਕਟਰ ਕਹਿੰਦੇ ਆ ਕਿ ਅਸੀਂ ਆਪਣੇ ਪੱਧਰ ਤੇ ਉਹਨੂੰ ਮਨਾਉਣ ਦੇ ਬੜੇ ਯਤਨ ਕੀਤੇ, ਪਰ ਉਹ ਆਪਣੀ ਗੱਲ ਤੇ ਬਜਿੱਦ ਰਿਹਾ, ਉਹਨੇ ਸਿਲੰਡਰ ਨਹੀਂ ਭੇਜੇ। ਤੇ ਜਿਹੜਾ ਉਹ ਹੁਣ ਸਪਲਾਈ ਕਰਤਾ, ਜਦੋਂ ਉਹਦੇ ਗਲਾਵਾ ਪੈਂਦਾ, ਹੁਣ ਉਹ ਵੀ ਕਹਿੰਦਾ ਨਹੀਂ ਜੀ ਮੈਂ ਘੱਲੇ ਸੀਗੇ ਸਿਲੰਡਰ ਸ਼ਾਮੀ, ਫਿਰ ਮੈਂ ਮੰਨ ਗਿਆ ਸਾਂ, ਉਹ ਮੈਂ ਜਿਹੜਾ ਠੇਲਾ ਘੱਲਿਆ ਸੀਗਾ। ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਦੀਵਾਲੀ ਕਰਕੇ ਰੌਣਕਾਂ ਬੜੀਆਂ ਸਨ, ਬਾਜ਼ਾਰ ਦੇ ਵਿੱਚ ਟ੍ਰੈਫਿਕ ਸੀਗਾ, ਉਹ ਠੇਲਾ ਕਿਤੇ ਰਾਹ 'ਚ ਹੀ ਰਹਿ ਗਿਆ। ਹੁਣ ਉਹ ਵੀ ਜਾਨ ਛਡਾਉਂਦਾ ਪਿਆ। ਪਰ ਇਸ ਮਸਲੇ 'ਚ ਅਸੀਂ ਡਾਕਟਰਾਂ ਨੂੰ ਵੀ ਬਿਲਕੁਲ ਬਰੀ ਨਹੀਂ ਕਰ ਸਕਦੇ। ਦੇਖੋ, ਜੇ ਡਾਕਟਰਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਮਾਮਲਾ ਇੱਥੇ ਫਸ ਗਿਆ ਕਿ ਉਹ ਪੈਸੇ ਲੈ ਤੋਂ ਬਿਨਾਂ ਸਾਨੂੰ ਸਪਲਾਈ ਨਹੀਂ ਕਰਨਗੇ, ਤੇ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਅੱਗੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਸੀ। ਜੇ ਹੋਰ ਨਹੀਂ
ਤੇ ਜਿਹੜਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੁੰਦਾ, ਜਿਹਨੂੰ ਆਪਾਂ ਪ੍ਰਸ਼ਾਸਕੀ ਪ੍ਰਬੰਧਕ ਕਹਿੰਦੇ ਆ, ਸਭ ਤੋਂ ਵੱਡਾ ਪ੍ਰਬੰਧਕ ਹੁੰਦਾ ਜਿਹੜਾ, ਘੱਟੋ ਘੱਟ ਉਹਨੂੰ ਸੂਚਿਤ ਕਰਦੇ। ਔਰ DC ਕੋਲ ਅਖਤਿਆਰ ਹੁੰਦਾ, ਉਹ ਖੜੇ ਪੈਰ ਲੱਖਾਂ ਦੀ ਗ੍ਰਾਂਟ ਜਾਰੀ ਕਰ ਸਕਦਾ ਆਪਣੇ ਪੱਧਰ ਤੇ। ਔਰ ਉਹਦੇ ਕੋਲ ਤੇ ਅਖਤਿਆਰ ਇੰਨੇ ਹੁੰਦੇ ਆ ਕਿ ਖੜੇ ਪੈਰ ਉਹ ਫੌਜ ਵੀ ਚੱਲ ਸਕਦਾ। ਇਹਨਾਂ ਨੇ ਆਪਣੇ ਪੱਧਰ ਤੇ ਠੀਕ ਕੋਸ਼ਿਸ਼ ਕੀਤੀ ਹੋਊਗੀ, ਪਰ ਜੋ ਇਹਨਾਂ ਦਾ ਫਰਜ਼ ਬਣਦਾ ਸੀਗਾ ਉੱਤੇ ਸੂਚਿਤ ਕਰਨ ਦਾ, ਕੁਝ ਹੋਰ ਜਿਹੜੇ ਬਦਲ ਸੀ ਉਹ ਤਲਾਸ਼ਣ ਦਾ, ਉਹ ਇਹਨਾਂ ਨੇ ਨਹੀਂ ਵਰਤਿਆ। ਸੋ ਇਸ ਮਾਮਲੇ 'ਚ ਡਾਕਟਰਾਂ ਤੇ ਵੀ ਸਵਾਲ ਉੱਠਦਾ, ਉਸ ਨਿੱਜੀ ਕੰਪਨੀ ਤੇ ਵੀ ਸਵਾਲ ਉੱਠਦਾ, ਸਵਾਲ ਸਮੁੱਚੇ ਪ੍ਰਬੰਧ ਤੇ ਉੱਠਦਾ ਕਿ ਆਖਰ ਜਦੋਂ ਤੁਹਾਡੇ ਕੋਲ ਸਰਕਾਰੀ ਮੁਲਾਜ਼ਮ ਆ, ਤੁਹਾਡੇ ਕੋਲ ਸਰਕਾਰੀ ਗੱਡੀਆਂ, ਤੁਸੀਂ ਇਸ ਤਰ੍ਹਾਂ ਦੇ ਠੇਕੇ ਆ ਜਿਹੜੇ ਉਹ ਪ੍ਰਾਈਵੇਟ ਫਰਮਾਂ ਨੂੰ ਕਿਉਂ ਦਿੰਦੇ ਜੇ? ਤੁਸੀਂ ਆਪਣੇ ਮੁਲਾਜ਼ਮਾਂ ਦੀ ਡਿਊਟੀ ਤੈਅ ਕਰੋ, 2 ਲਾਓ 4 ਲਾਓ ਕਿ ਇਹ ਸਾਰਾ ਕੰਮ ਹੈ ਜਿਹੜਾ ਤੁਹਾਡੇ ਜ਼ਿੰਮੇ ਆ। ਮੰਨ ਲਓ ਕੱਲ੍ਹ ਨੂੰ ਜੇ ਕੋਈ ਕੁਤਾਹੀ ਹੁੰਦੀ ਆ, ਜੇ ਕੋਈ ਊਣਤਾਈ ਹੁੰਦੀ ਆ, ਉਹਦੇ 'ਚ ਉਹਨਾਂ ਦਾ ਭੈ ਤੇ ਬਣਿਆ ਰਹੂਗਾ ਕਿ ਜੇਕਰ ਅਸੀਂ ਕੋਈ ਗਲਤੀ ਕੀਤੀ ਤੇ ਸਾਡੀ ਨੌਕਰੀ ਚਲੀ ਜਾਊਗੀ। ਸੋ ਮੇਰੇ ਖਿਆਲ ਦੇ ਨਾਲ ਸੋਚਣ ਦੀ ਜ਼ਰੂਰਤ ਹੈ, ਸਮਝਣ ਦੀ ਜ਼ਰੂਰਤ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਗੋਰਖਪੁਰ ਦੇ ਮਸਲੇ 'ਚ ਕਾਂਗਰਸੀ ਹੈ ਜਿਹੜੇ ਉਹ ਰਗੜੇ ਲਾਉਂਦੇ ਸੀ ਭਾਰਤੀ ਜਨਤਾ ਪਾਰਟੀ ਨੂੰ, ਇਹ ਪੰਜਾਬ ਦੇ ਵਿੱਚ ਦੂਜੀ ਤੀਜੀ ਵਾਰ ਹੋ ਗਿਆ। ਜਿੱਦਣ ਗੋਰਖਪੁਰ ਦੇ ਵਿੱਚ ਵਾਪਰੀ ਸੀ ਘਟਨਾ, ਉਦੋਂ ਅਗਲੇ ਦਿਨ ਬਠਿੰਡੇ ਦੇ ਕੈਂਸਰ ਹਸਪਤਾਲ ਦੇ ਵਿੱਚੋਂ ਵੀ ਇਹੋ ਜਿਹੀ ਸ਼ਿਕਾਇਤ ਮਿਲੀ ਸੀ ਕਿ ਉੱਥੇ ਵੀ ਆਕਸੀਜਨ ਦੀ ਸਪਲਾਈ ਖਤਮ ਹੋ ਗਈ। ਤੁਰੰਤ ਫੁਰੰਤ ਇਹਨਾਂ ਨੇ, ਕਿਉਂਕਿ ਬਠਿੰਡੇ ਤੋਂ ਫਰੀਦਕੋਟ ਕੋਈ ਬਹੁਤੀ ਦੂਰ ਨਹੀਂ, ਇਹਨਾਂ ਨੇ ਕੁਛ ਮਰੀਜ਼ ਜਿਹੜੇ ਸੀ ਉਹ ਰਾਤ ਨੂੰ ਬਠਿੰਡੇ ਤੋਂ ਫਰੀਦਕੋਟ ਸ਼ਿਫਟ ਕਰ ਦਿੱਤੇ ਸੀਗੇ। ਸੋ ਗੱਲ ਉਹ ਤੇ ਢਕੀ ਰਹਿ ਗਈ। ਪਰ ਆਹ ਜਿਹੜਾ ਬੰਦਾ ਮਰ ਗਿਆ, ਇਸ ਮਸਲੇ ਤੇ ਬੇਸ਼ੱਕ ਇਹਨਾਂ ਨੇ ਜਾਂਚ ਪੜਤਾਲ ਦੇ ਹੁਕਮ ਦੇ ਦਿੱਤੇ ਆ, ਪਰ ਕੱਲੀ ਜਾਂਚ ਪੜਤਾਲ ਨਾਲ ਗੱਲ ਨਹੀਂ ਬਣਨੀ, ਇਹਨਾਂ ਨੂੰ ਠੋਸ ਪ੍ਰਬੰਧ ਕਰਨੇ ਚਾਹੀਦੇ ਇਸ ਮਾਮਲੇ 'ਚ। ਬਿਲਕੁਲ ਜੀ, ਬੰਦਾ ਤੇ ਕਿਸੇ ਦਾ ਮਰ ਗਿਆ, ਬੱਚੇ ਕਿਸੇ ਦੇ ਮਰ ਗਏ, ਇਹਨਾਂ ਨੂੰ ਕੀ ਕੁਛ ਨਹੀਂ ਹੁੰਦਾ ਬਾਅਦ ਵਿੱਚ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਅੱਜ ਕਤਲ ਹੋਇਆ ਅਬੋਹਰ ਦੇ ਮਸ਼ਹੂਰ ਠੇਕੇਦਾਰ ਬਲਕਰਨ ਭੁੱਲਰ ਦਾ ਕਤਲ ਹੋਇਆ। ਦਿਨ ਦਿਹਾੜੇ ਇਸ ਤਰ੍ਹਾਂ ਦੇ ਕਤਲ ਬਹੁਤ ਵੱਧ ਗਏ ਆ। ਦੇਖੋ ਇਹ ਜਿਹੜਾ ਕਤਲ ਹੋਇਆ ਨਾ, ਬਿਲਕੁਲ ਮੇਰੇ ਪਿੰਡ ਦੇ ਲਾਗੇ ਹੋਇਆ। ਔਰ ਇਹ ਬੰਦਾ ਬਾਹਰੋਂ ਆਇਆ ਸੀਗਾ, ਬੜੇ ਵੱਡੇ ਜ਼ਿਮੀਂਦਾਰ ਨੇ ਇਹ ਲੋਕ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਜਦੋਂ ਇਹ ਕਤਲ ਹੋਇਆ ਇਹਦੇ ਘਰ ਦੇ ਬਿਲਕੁਲ ਲਾਗੇ ਹੋਇਆ। ਬੰਦਾ ਬੜਾ ਮਸ਼ਹੂਰ ਸੀਗਾ। ਕਤਲ ਜਦੋਂ ਹੋਇਆ ਕਿਸੇ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਉਹ ਬੰਦੇ ਕਿੰਨੇ ਆ, ਉਹ ਬੰਦੇ ਆਏ ਕਿੱਧਰੋਂ ਆ, ਬੰਦੇ ਚਲੇ ਕਿੱਧਰ ਗਏ ਆ। ਇੱਕ ਵਜ਼ਾਰਤ ਹੀ ਬਣ ਗਈ। ਔਰ ਕਤਲ ਜਿੱਦਾਂ ਦਿਨ ਦਾ ਚੜਾਅ ਹੋ ਗਿਆ ਸੀ, ਉਸ ਸਮੇਂ ਇਹ ਟਹਿਲਦਾ ਪਿਆ ਸੀ ਬਲਕਰਨ ਸਿੰਘ ਭੁੱਲਰ ਜਦੋਂ ਨੂੰ ਗੋਲੀਆਂ ਮਾਰੀਆਂ ਗਈਆਂ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਉਹਨਾਂ ਬੰਦਿਆਂ ਦਾ ਪਤਾ ਹੀ ਨਹੀਂ ਲੱਗਿਆ ਕਿੰਨੀ ਗਿਣਤੀ, ਕੋਈ 4 ਕਹੀ ਜਾਂਦਾ, ਕੋਈ 3 ਜਾਂਦਾ, ਪਰ ਕਿਸੇ ਨੂੰ ਵੀ ਪ੍ਰਤੱਖ ਤੌਰ ਤੇ ਪਤਾ ਨਹੀਂ ਹੈ ਕਿ ਉਹ ਬੰਦੇ ਕਿੰਨੇ ਸੀ, ਕਿੱਧਰੋਂ ਆਏ, ਕਿੱਧਰ ਗਏ। ਸੋ ਸਾਰੇ ਆਪੋ ਆਪਣੇ ਹੁਣ ਤੁੱਕੇ ਲਾਈ ਜਾਂਦੇ ਆ। ਪਰ ਇਹ ਕਤਲ ਹੈ ਜਿਹੜਾ ਉਹ ਇੱਕ ਵਾਰ ਫਿਰ ਬਹੁਤ ਸਾਰੇ ਸਵਾਲ ਖੜੇ ਕਰ ਗਿਆ। ਕਿਉਂਕਿ ਦੇਖੋ ਪੰਜਾਬ ਦੇ ਵਿੱਚ ਤਿਉਹਾਰਾਂ ਦੇ ਮੌਕੇ ਇਸ ਸਮੇਂ ਹਾਈ ਅਲਰਟ ਆ। ਔਰ ਵਿੱਚੋਂ RSS ਦੇ ਆਗੂ ਦੀ ਹੱਤਿਆ ਹੋ ਜਾਣ ਦੇ ਬਾਅਦ ਤੇ ਇਹ ਅਲਰਟ ਜਿਹੜਾ ਹੋਰ ਵੀ ਹਾਈ ਹੋ ਜਾਣਾ ਚਾਹੀਦਾ ਸੀਗਾ। ਪਰ ਹੋ ਕੀ ਰਿਹਾ, ਅਲਰਟ ਜਿਹੜਾ ਉਹ ਬਿਲਕੁਲ ਫਲਰਟ ਸਾਬਤ ਹੋ ਰਿਹਾ। ਹੁਣ ਦੇਖੋ ਇਹ ਜਿਹੜਾ ਬਲਕਰਨ ਸਿੰਘ ਭੁੱਲਰ ਸੀਗਾ, ਅਸਲ ਦੇ ਵਿੱਚ ਕੀ ਸੀਗਾ ਕਿ ਇਹਦਾ ਇੱਕ ਤੇ ਜ਼ਮੀਨ ਦਾ ਝਗੜਾ ਚੱਲਦਾ ਪਿਆ ਸੀ। ਜ਼ਮੀਨ ਦਾ ਝਗੜਾ ਕਾਫੀ ਵੱਡੀ ਇੱਕ ਜ਼ਮੀਨ ਦੀ ਮਾਲਕੀਅਤ ਸੀਗੀ, 60-70 ਕਿੱਲਿਆਂ ਦਾ ਮੇਰੇ ਖਿਆਲ ਦੇ ਨਾਲ ਰੌਲਾ ਸੀ। ਉਹ ਬੜੀ ਬੇਸ਼ਕੀਮਤੀ ਜ਼ਮੀਨ ਸੀ। ਹੁਣ ਦੂਜੇ ਪਾਸੇ ਇਹ ਆ ਕੇ ਸ਼ਰਾਬ ਮਾਫੀਆ ਨੂੰ ਵੀ ਟੱਕਰ ਦਿੰਦਾ ਪਿਆ ਸੀ, ਕਿਉਂਕਿ ਸ਼ਰਾਬ ਦੇ ਕਾਰੋਬਾਰ 'ਚ ਉਤਰ ਗਿਆ ਸੀ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਇਹਨੇ ਅਬੋਹਰ ਫਾਜ਼ਿਲਕਾ ਦਾ ਉਹ ਕਾਰੋਬਾਰ ਸਾਂਭਿਆ ਜਿਹਦੇ ਤੇ ਸਾਲਾਂ ਬੱਧੀ ਸ਼ਿਵਲਾਲ ਡੋਡਾ, ਇਸ ਨਾਂ ਨੂੰ ਤੁਸੀਂ ਸਾਰੇ ਜਾਣਦੇ ਹੋਗੇ, ਸ਼ਿਵਲਾਲ ਡੋਡੇ ਨੂੰ ਆ ਕੇ ਇਹਨੇ ਬਾਹਰ ਤੱਕ ਕੇ ਉੱਥੇ ਕਾਰੋਬਾਰ ਜਮਾਇਆ। ਯਾਨੀ ਦੋਵੇਂ ਪਾਸੇ ਇਹਦੀ ਲਾਗ ਡਾਟ ਸੀ। ਔਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ, ਅਬੋਹਰ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਦੁਨੀਆ ਚੱਲਦੀ ਹੈ, ਜਿੱਦਾਂ ਦੀ ਅਸੀਂ ਫਿਲਮਾਂ 'ਚ ਦੇਖਦੇ ਹਾਂ, ਵੱਡੇ ਸ਼ਹਿਰਾਂ 'ਚ ਅੰਡਰਵਰਲਡ ਚੱਲਦਾ ਹੈ ਜਾਂ ਇੱਦਾਂ ਦਾ ਕੁਛ, ਤਾਂ ਅਬੋਹਰ ਦੇ ਵਿੱਚ ਇੱਕ ਸ਼ਰਾਬ ਮਾਫੀਆ ਚੱਲਦਾ। ਔਰ ਉਹ ਇੰਨਾ ਸਟਰੋਂਗ ਆ ਕਿ ਸਿਆਸਤ ਜਿਹੜੀ ਆ, ਸਿਆਸਤ ਉਹਨਾਂ ਦੀ ਕਠਪੁਤਲੀ ਹੈ। ਔਰ ਉੱਥੇ ਬਹੁਤ ਸਾਰੀਆਂ ਘਟਨਾਵਾਂ ਹੁਣ ਤੱਕ ਵਾਪਰ ਚੁੱਕੀਆਂ। ਰੂਪਲਾਲ ਬਾਂਸਲ ਇੱਕ ਬਹੁਤ ਵੱਡਾ ਠੇਕੇਦਾਰ ਹੋਇਆ ਕਰਦਾ ਸੀਗਾ। 1998 ਦੇ ਵਿੱਚ ਚਿੱਟੇ ਦਿਨ 12 ਵਜੇ ਉਹਦੀਆਂ ਬਾਜ਼ਾਰ ਦੇ ਵਿੱਚ ਲੱਤਾਂ ਤੋੜੀਆਂ ਗਈਆਂ ਸਨ। ਔਰ ਇੱਕ ਸ਼ਰਾਬ ਮਾਫੀਆ ਗਰੁੱਪ ਨੇ ਤੋੜੀਆਂ ਸੀਗੀਆਂ, ਬਾਅਦ 'ਚ ਕੱਖ ਵੀ ਨਹੀਂ ਹੋਇਆ। ਇੱਕ ਹੋਰ ਬੰਦਾ ਸੀਗਾ, ਉਹ ਵੀ ਸ਼ਰਾਬ ਮਾਫੀਆ ਦਾ ਹੀ ਹਿੱਸਾ ਸੀਗਾ, ਉਹ ਵੀ ਮਾਫੀਆ ਦਾ ਬਹੁਤ ਵੱਡਾ ਡਾਊਨ ਸੀਗਾ।
ਉਹਨੂੰ ਘਰੇ ਜਾ ਕੇ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ ਸੀਗਾ। ਫਿਰ ਜਿਹੜਾ ਭੀਮ ਕਤਲकांड ਵਾਪਰਿਆ, ਅਸਲ ਦੇ ਵਿੱਚ ਇਹ ਵੀ ਮਾਫੀਆ ਦੀ ਹੀ ਲੜਾਈ ਦਾ ਨਤੀਜਾ ਸੀਗਾ, ਕਿਉਂਕਿ ਉਹ ਵੀ ਮਾਫੀਆ ਦਾ ਹਿੱਸਾ ਸੀ ਮੁੰਡਾ ਭੀਮ ਵੀ। ਜਦੋਂ ਉਹ ਬਾਹਰ ਨਿਕਲਿਆ, ਬਾਹਰ ਨਿਕਲ ਕੇ ਆਪਣਾ ਕੰਮ ਕਰਨ ਲੱਗ ਪਿਆ, ਤਾਂ ਫਿਰ ਇੱਥੋਂ ਤੱਕ ਨੌਬਤ ਪਹੁੰਚ ਗਈ ਕਿ ਉਹਨੂੰ ਸੱਦ ਕੇ ਮਾਰ ਦਿੱਤਾ ਗਿਆ ਔਰ ਬੁਰੀ ਤਰ੍ਹਾਂ ਵੱਢ ਕੇ ਮਾਰਿਆ ਗਿਆ ਸੀ। ਤਾਂ ਇਹ ਇਸੇ ਕੜੀ ਦੇ ਵਿੱਚ ਹੀ ਜੁੜਦਾ ਕਤਲ ਆ, ਭਾਵੇਂ ਇਹਦੇ ਵਿੱਚ ਭੂ ਮਾਫੀਆ, ਕਿਉਂਕਿ ਜਿਹੜਾ ਉੱਥੋਂ ਦਾ ਸ਼ਰਾਬ ਮਾਫੀਆ ਉਹ ਨਾਲ ਭੂ ਮਾਫੀਆ ਵੀ ਹੈ। ਸੋ ਇਹ ਦੋਨੇ ਲਿੰਕਡ ਨੇ ਆਪਸ ਦੇ ਵਿੱਚ, ਸ਼ਰਾਬ ਮਾਫੀਆ ਵੀ ਭੂ ਮਾਫੀਆ ਵੀ। ਸੋ ਇੱਕ ਉੱਥੇ ਇਹੋ ਜਿਹੀ ਦੁਨੀਆ ਜਿਹਦੇ 'ਚ ਸਫੈਦਪੋਸ਼ ਵੀ ਆ, ਜਿਹਦੇ 'ਚ ਬਦਮਾਸ਼ ਵੀ ਆ, ਔਰ ਜਿਹਦੇ 'ਚ ਐਸੇ ਲੋਕ ਵੀ ਆ ਜਿਹੜੇ ਕਿ ਉਹ ਬਹੁਤ ਬਹੁਤ ਜ਼ਿਆਦਾ ਪਰਦੇ ਦੇ ਪਿੱਛੇ ਰਹਿੰਦੇ ਆ। ਸੋ ਉੱਥੇ ਜਾਖੜ ਸਾਹਿਬ ਦਾ ਇਲਾਕਾ, ਜਾਖੜ ਸਾਹਿਬ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਆ ਤੇ ਹੁਣ ਤੇ ਸੁੱਖ ਨਾਲ ਉਹ ਮੈਂਬਰ ਪਾਰਲੀਮੈਂਟ ਵੀ ਬਣ ਗਏ ਆ। ਉਹਨਾਂ ਨੂੰ ਆਪਣੇ ਇਲਾਕੇ 'ਚ ਇਸ ਜਿਹੜੀ ਇਹ ਕਹਿ ਸਕਦੇ ਨਾ ਬਹੁਤ ਡੂੰਘੀ ਜੜ ਹੈ, ਇਸ ਡੂੰਘੀ ਜੜ ਬਾਬਤ ਵੀ ਸੋਚਣਾ ਪਊਗਾ। ਸੋ ਇਹ ਸਿੱਟਾ ਜਿਹੜਾ ਉਹ ਕਿਤੇ ਨਾ ਕਿਤੇ ਮਾਫੀਆ ਦੀ ਲੜਾਈ ਦਾ ਹੀ ਹੈ ਜਾਪਦਾ। ਉਹਦਾ ਹੁਣ ਇਨਵੈਸਟੀਗੇਸ਼ਨ ਚੱਲਦੀ ਪਈ ਆ। ਜਿੰਨਾ ਚਿਰ ਗੱਲ ਕਿਸੇ ਤਣ ਪੱਤਰ ਨਹੀਂ ਲੱਗਦੀ, ਅਸੀਂ ਕੋਈ ਠੋਸ ਰੂਪ ਦੇ ਵਿੱਚ ਤੇ ਕੁਛ ਨਹੀਂ ਕਹਿ ਸਕਦੇ, ਪਰ ਲੱਗਦਾ ਇਹੋ ਹੀ ਆ। ਜਿਹੜੀ ਮੁੱਢਲੀ ਜੋ ਦ੍ਰਿਸ਼ਟਾਂਤਕ ਸਥਿਤੀ ਬਣਦੀ ਦੱਸਦੀ ਆ ਕਿ ਇਹ ਇਸ ਤਰ੍ਹਾਂ ਦੀ ਲਹੂ ਵੀਟਵੀਂ ਲੜਾਈ ਦਾ ਹੀ ਨਤੀਜਾ, ਜੋ ਪੰਜਾਬ ਦੇ ਇੱਕ ਸ਼ਹਿਰ 'ਚ ਨਹੀਂ ਕਈ ਸ਼ਹਿਰਾਂ 'ਚ ਚੱਲਦੀ ਪਈ ਆ। ਪਰ ਅਬੋਹਰ ਦੇ ਵਿੱਚ ਸ਼ਰਾਬ ਮਾਫੀਆ ਇਸ ਕਰਕੇ ਜ਼ਿਆਦਾ ਸਟਰੋਂਗ ਆ ਕਿਉਂਕਿ ਉੱਥੋਂ ਅੱਗੇ ਜਾ ਕੇ ਰਾਜਸਥਾਨ ਸ਼ੁਰੂ ਹੋ ਜਾਂਦਾ। ਰਾਜਸਥਾਨ ਦੇ ਵਿੱਚ ਸ਼ਰਾਬ ਸਸਤੀ ਹੈ। ਹਰੇਕ ਸ਼ਰਾਬ ਕਾਰੋਬਾਰੀ ਦਾ ਸੁਪਨਾ ਇਹ ਹੁੰਦਾ ਕਿ ਠੇਕੇ ਲੈ ਜਾਣ ਤੇ ਮੁੜ ਕੇ ਇੱਧਰੋਂ ਮਾਲ ਜਿਹੜਾ ਪਾ ਕੇ ਹੈ ਜਿਹੜਾ ਉਹ ਮੋਟੀ ਕਮਾਈ ਕੀਤੀ ਜਾਵੇ। ਸੋ ਉੱਥੇ ਵਰਚਸਵ ਦੀ ਲੜਾਈ, ਉੱਥੇ ਵਜੂਦ ਦੀ ਲੜਾਈ ਹਮੇਸ਼ਾ ਚੱਲਦੀ ਰਹਿੰਦੀ ਹੈ। ਬਿਲਕੁਲ ਜੀ, ਕਿਹਨੇ ਟੇਕ ਕੇਅਰ ਕਰਨੀ ਆ ਕਿ ਆਪਣੇ ਹੀ ਪੈਦਾ ਕੀਤੇ ਹੋਏ ਆ ਪੋਲੀਟੀਸ਼ਨਾਂ ਦੇ ਇਹ। ਤਾਂ ਅੱਗੇ ਆਪਾਂ ਕਿਸਾਨਾਂ ਦੇ ਪਰਾਲੀ ਸਾੜਨ ਦੀ ਜੇ ਗੱਲ ਕਰੀਏ ਕਿ ਕਾਫੀ ਟਾਈਮ ਤੋਂ ਇਹ ਚੱਲਦਾ ਰਿਹਾ ਤੇ ਪੁਲਿਸ ਨੇ ਇੱਕ ਅਧਰੰਗ ਮਾਰੇ ਕਿਸਾਨ ਤੇ ਕੇਸ ਦਰਜ ਕੀਤਾ। ਦੇਖੋ, ਇਹ ਪਰਾਲੀ ਵਾਲਾ ਮਸਲਾ ਹੱਲ ਨਹੀਂ ਹੋਇਆ। ਕਣਕ ਉੱਤੋਂ ਬੀਜਣ ਦਾ ਟਾਈਮ ਆ ਗਿਆ, ਇਹ ਵਿੱਚ ਹੀ ਆ ਅੱਧ ਵਿਚਾਲੇ। ਨਾ ਕੋਈ ਠੋਸ ਹੱਲ ਸਰਕਾਰ ਨੇ ਕੀਤਾ, ਨਾ NGT ਨੇ ਕੋਈ ਇਹਨਾਂ ਨੂੰ ਸੁਝਾਅ ਦਿੱਤਾ ਕਿ ਭਾਈ ਏਦਾਂ ਨਹੀਂ ਏਦਾਂ ਕਰ ਲਓ। ਕਿਸਾਨ ਵਿਚਾਰਾ ਕੀ ਕਰੇ, ਕਿਸਾਨ ਆਪਣੀ ਥਾਂ ਤੇ ਮਜਬੂਰ ਆ। ਹਾਂ, ਅਸੀਂ ਮੰਨਦੇ ਹਾਂ ਕਿ ਪਰਾਲੀ ਹੈ ਜਿਹੜੀ ਉਹ ਜ਼ਿਆਦਾ ਦੂਸ਼ਿਤ ਕਰਦੀ ਹੈ, ਪ੍ਰਦੂਸ਼ਿਤ ਕਰਦੀ ਆ, ਪਰ ਕਿਸਾਨ ਕੋਲ ਹੱਲ ਕੀ ਹੈ? ਹੁਣ ਇਹ ਜਿਹੜੀ ਘਟਨਾ, ਇਹ ਮੂਣਕ ਜਿਹੜਾ ਕਸਬਾ ਉਹਦੇ ਪਿੰਡ ਬਖੌਰਾਂ ਦੀ ਆ, ਉੱਥੇ ਕੁਛ ਦਿਨ ਪਹਿਲਾਂ ਪਟਵਾਰੀ, ਤਹਿਸੀਲਦਾਰ ਵਗੈਰਾ ਇਹ ਸਾਰੇ ਆਏ ਸੀਗੇ ਕਿ ਪਰਾਲੀ ਨੂੰ ਅੱਗ ਨਾ ਲਾਓ। ਉਹਨਾਂ ਦਾ ਘਿਰਾਓ ਕੀਤਾ ਗਿਆ ਸੀਗਾ। ਤਾਂ ਇਹਨਾਂ ਨੇ ਅੱਕ ਕੇ ਕੁਛ ਬੰਦਿਆਂ ਤੇ ਪਰਚਾ ਦਰਜ ਕਰ ਦਿੱਤਾ। ਉਹ ਜਿਹੜੇ 6 ਬੰਦਿਆਂ ਤੇ ਪਰਚਾ ਦਰਜ ਕੀਤਾ ਸੀ, ਉਹਨਾਂ ਦੇ ਵਿੱਚੋਂ ਇੱਕ ਐਸਾ ਸੱਜਣ ਵੀ ਸੀਗਾ ਜਿਹੜਾ ਅਧਰੰਗ ਦਾ ਮਰੀਜ਼ ਆ। ਔਰ ਦੱਸਦੇ ਇਹ ਆ ਪਿੰਡ ਵਾਲੇ ਕਿ ਉਹ ਬੰਦਾ ਤੇ ਕਦੇ ਉੱਠ ਕੇ ਖੇਤ ਹੀ ਨਹੀਂ ਗਿਆ, ਉਹਨੂੰ ਵੀ ਪਰਚੇ 'ਚ ਪਾ ਦਿੱਤਾ ਗਿਆ। ਹੁਣ ਤਹਿਸੀਲਦਾਰ ਨੂੰ ਪੁੱਛਿਆ ਗਿਆ, ਉਹ ਕਹਿੰਦਾ ਜੀ ਦੇਖੋ ਇਹ ਬੰਦਿਆਂ ਨੇ ਰੋਕਿਆ ਸੀਗਾ, ਕੰਮ ਦੇ ਵਿੱਚ ਅੜਿੱਕਾ ਡਾਇਆ ਸੀਗਾ। ਉਹ ਕਹਿੰਦੇ ਕੰਮ ਦੇ ਵਿੱਚ ਅੜਿੱਕਾ ਡਾਇਆ ਠੀਕ ਹੈ, ਦੂਜਿਆਂ ਨੇ ਡਾਇਆ ਹੋ। ਇਹ ਬੰਦਾ ਤੇ ਵਿਚਾਰਾ ਉੱਠ ਕੇ ਆਪ ਆਪਣੀ ਸ਼ਾਇਦ ਕਿਰਿਆ ਵੀ ਨਾ ਕਰ ਸਕਦਾ ਹੋਵੇ ਤੇ ਤੁਸੀਂ ਇਹਨੂੰ ਬਣਾ ਦਿੱਤਾ ਕਿ ਇਹ ਬੜਾ ਉੱਥੇ ਉੱਭਰ ਕੇ ਪੈਂਦਾ ਸੀ ਸਾਨੂੰ। ਉਹ ਕਹਿੰਦੇ ਜੀ ਨਹੀਂ ਕੋਈ ਨਹੀਂ, ਫਿਰ ਅਸੀਂ ਜਾਂਚ ਪੜਤਾਲ ਕਰਾ ਲਾਂਗੇ। ਮਤਲਬ ਕਿ ਆਪਣੇ ਪੱਧਰ ਤੇ ਇੱਕ ਵਾਰ ਉਹ ਇਹ ਗੱਲ ਕਹਿੰਦੇ ਆ ਜੀ ਇਹਨਾਂ ਨੇ ਕੰਮ 'ਚ ਅੜਿੱਕਾ ਡਾਇਆ, ਦੂਜੀ ਵਾਰ ਕਿ ਕੋਈ ਨਹੀਂ ਜੀ ਅਸੀਂ ਪਟਵਾਰੀ ਨੂੰ ਕਹਾਂਗੇ ਜਾਂਚ ਪੜਤਾਲ ਫਿਰ ਕਰ ਲਊਗਾ। ਸੋ ਇਹ ਮਸਲਾ ਜਿਹੜਾ ਬੜਾ ਗੁੰਝਲਦਾਰ ਆ। ਉੱਦਾਂ ਕਿਸਾਨਾਂ ਨੂੰ ਵੀ ਚਾਹੀਦਾ, ਦੇਖੋ ਇਸ ਸਮੇਂ ਜੋ ਹਾਲਾਤ ਬਣੇ ਪਏ, ਸਰਕਾਰ ਬੜੀ ਸਖਤਾਈ ਕਰੀ ਜਾਂਦੀ ਹੈ। ਸਰਕਾਰ ਨੇ ਪਰਾਲੀ ਨਹੀਂ ਸਾੜਨ ਦੇਣੀ। ਆ ਜਿਹੜੇ ਕੁਛ ਕਿਸਾਨ ਆਗੂ ਪਿੰਡਾਂ ਦੇ ਵਿੱਚ ਜਾ ਕੇ ਮੌਤਾਂ ਲਾ ਦਿੰਦੇ ਆ ਕਿ ਨਹੀਂ ਜੀ ਚੱਕ ਦਿਓ ਫੱਟੇ, ਅਸੀਂ ਤੁਹਾਡੇ ਨਾਲ ਖੜੇ, ਅਸੀਂ ਤੁਹਾਡੇ ਕੇਸ ਲੜਾਂਗੇ। ਦੇਖੋ ਲਾਹੌਰ ਦਾ ਰਾਹ ਸਾਰੇ ਹੀ ਦੱਸ ਦਿੰਦੇ ਆ, ਜੇਬ ਜੋਗਾ ਕਿਰਾਇਆ ਕੋਈ ਨਹੀਂ ਦਿੰਦਾ। ਕਿਸਾਨਾਂ ਨੂੰ ਥੋੜ੍ਹਾ ਬਹੁਤ ਸੋਚਣਾ ਚਾਹੀਦਾ, ਇਹਨਾਂ ਦੇ ਆਖੇ ਲੱਗ ਕੇ ਇਸ ਤਰ੍ਹਾਂ ਦਾ ਕੋਈ ਪੰਗਾ ਨਾ ਪਾਉਣ ਕਿ ਪਰਾਲੀ ਤਾਂ ਜਿਹੜੀ ਹੈ ਉਹ ਵਾਹਣ 'ਚ ਪਈ ਰਵੇ, ਮੁੜ ਕੇ ਵਾਹਣ ਵੀ ਬੀਜਣ ਖੁਣੋਂ ਪਿਆ ਰਹੇ ਕਿਉਂਕਿ ਤੁਹਾਨੂੰ ਜੇਲ੍ਹ ਜਾਣਾ ਪੈ ਜਾਵੇ, ਮੁੜ ਕੇ ਇਹਨਾਂ ਨੇ ਆਉਣਾ ਕੁਛ ਨਹੀਂ। ਸੋ ਲੋਕਾਂ ਨੂੰ ਸੋਚ ਵਿਚਾਰ ਕੇ ਚੱਲਣਾ ਚਾਹੀਦਾ। ਉੱਦਾਂ ਇਸ ਘਟਨਾ ਦੀ ਨਿਖੇਧੀ ਕਰਨੀ ਬਣਦੀ ਹੈ। ਜੀ ਬਿਲਕੁਲ, ਸਰਕਾਰ ਨੂੰ ਵੀ ਚਾਹੀਦਾ ਵੀ ਥੋੜ੍ਹਾ ਜਿਹਾ ਦੇਖ ਸੋਚ ਕੇ ਕਰੇ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਖੇਤ ਮਜ਼ਦੂਰਾਂ ਦੇ ਨਾਲ ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਮਜ਼ਾਕ ਕੀਤਾ। ਦੇਖੋ, ਖੇਤ ਮਜ਼ਦੂਰਾਂ ਦੀ ਦਿਹਾੜੀ 'ਚ ਇਹਨਾਂ ਨੇ ਇਜ਼ਾਫਾ ਕੀਤਾ, ਜਿਹੜੀ ਉਹਨਾਂ ਦੀ ਉਜ਼ਰਤ ਆ ਉਹ ਵਧਾਈ ਆ। ਕਿੰਨੀ ਵਧਾਈ ਆ? ਪੈਸੇ ਦਿਹਾੜੀ ਦਾ ਵਾਧਾ ਕੀਤਾ ਉਹਨਾਂ ਨੇ। ਔਰ ਇਹ ਤੋਂ ਵੀ ਅਗਲੀ ਗੱਲ ਹੈ ਕਿ ਜਿਹੜੇ ਸਨਅਤੀ ਮਜ਼ਦੂਰ ਆ ਜੋ ਕਾਰਖਾਨੇ ਆਦਿ 'ਚ ਕੰਮ ਕਰਦੇ ਆ, ਉਹਨਾਂ ਦੀ ਜਿਹੜੀ ਦਿਹਾੜੀ ਹੈ
ਉਹ ਵੀ ਇੰਨੀ ਕੁ ਵਧਾਈ ਹੈ 2-2.5 ਰੁਪਈਏ। ਸੋ ਕਹਿੰਦੇ ਆ ਕਿ ਦੇਖੋ ਜੀ ਮਹਿੰਗਾਈ ਬੜੀ ਹੋ ਗਈ ਹੈ, ਤੁਹਾਡੀ ਉਜਰਤ ਦੇ ਵਿੱਚ ਅਸੀਂ ਵਾਧਾ ਕਰਦੇ ਪਏ, ਤੇ ਵਾਧਾ ਕਿੰਨਾ ਕਰਦੇ ਪਏ ਆ? 2.25 ਰੁਪਈਏ ਦਾ, 2.5 ਰੁਪਈਏ ਦਾ। ਹੁਣ ਜਿਹੜੇ ਮਜ਼ਦੂਰ ਆ ਉਹ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਉਬਲੇ ਪਏ ਆ ਕਿ ਆਖਰ ਤੁਸੀਂ ਸਾਡੇ ਨਾਲ ਇਹੋ ਜਿਹਾ ਮਜ਼ਾਕ ਕਿਉਂ ਕਰਦੇ ਹੋ? ਤੁਸੀਂ ਜਦੋਂ ਮਹਿੰਗਾਈ ਦੇ ਹਿਸਾਬ ਦੇ ਨਾਲ ਸਾਡੀ ਉਜਰਤ 'ਚ ਵਾਧਾ ਕਰਦੇ ਹੋ ਤਾਂ ਘੱਟੋ ਘੱਟ ਅੱਖ ਨੂੰ ਟੀਵੀ ਤੇ ਨਾ ਕਰੋ। ਮਹਿੰਗਾਈ ਦਰ ਵੇਖੋ ਤੇ ਸਹੀ ਕਿੱਥੇ ਜਾਂਦੀ ਹੈ, ਤੇ ਮਹਿੰਗਾਈ ਦਾ ਜਿਹੜਾ ਸੂਚਕਾਂਕ ਆ ਉਹਦੇ ਮੁਤਾਬਕ ਸਾਡੀ ਵੀ ਦਿਹਾੜੀ ਵਧਣੀ ਚਾਹੀਦੀ ਹੈ, ਤੇ ਬਿਲਕੁਲ ਉਹ ਆਪਦੀ ਜਗ੍ਹਾ ਤੇ ਸਹੀ ਆ। ਦੇਖੋ ਕਿਹਦਾ ਨਹੀਂ ਜੀ ਕਰਦਾ, ਜਿਵੇਂ ਅੱਜ ਦੀ ਦੀਵਾਲੀ ਹੈ, ਦੀਵਾਲੀ ਦੇ ਦਿਨ ਮਜ਼ਦੂਰ ਦਾ ਬੱਚਾ ਵੀ ਤੇ ਸਾਰੀਆਂ ਚੀਜ਼ਾਂ ਮੰਗਦਾ ਹੋਊਗਾ ਨਾ, ਜਿਹੜਾ ਜ਼ਿਮੀਂਦਾਰ ਦਾ ਬੱਚਾ ਮੰਗਦਾ ਹੋਊਗਾ ਕਿ ਆਹ ਚੀਜ਼ਾਂ ਮੈਨੂੰ ਚਾਹੀਦੀਆਂ। ਬੱਚਿਆਂ ਦਾ ਦਿਲ ਤੇ ਇੱਕੋ ਜਿਹਾ ਹੀ ਆ, ਪਰ ਮਜ਼ਦੂਰ ਦੀ ਦਿਹਾੜੀ ਇੰਨੀ ਕੁ ਆ, ਜੇ ਉਹ ਆਪਣੇ ਬੱਚੇ ਲਈ ਖੁਸ਼ੀਆਂ ਖਰੀਦ ਲਿਆਵੇ ਤੇ ਫਿਰ ਪੇਟ ਲਈ ਕੁਛ ਨਹੀਂ ਬਚਦਾ। ਸੋ ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਹਾਂ, ਜੇ ਦਿਹਾੜੀ ਵਧੂਗੀ ਕਿਸਾਨ ਨੂੰ ਘਾਟਾ, ਤਾਂ ਕਿਸਾਨ ਦਾ ਵੀ ਹੱਕ ਹੈ ਜਿਹੜਾ ਉਹ ਵੀ ਉਹਨੂੰ ਮਿਲਣਾ ਚਾਹੀਦਾ। ਪਰ ਜੋ ਮਜ਼ਦੂਰ ਹੈ, ਖੇਤ ਮਜ਼ਦੂਰ ਆ, ਉਹਨੂੰ ਵੀ ਹੱਕ ਮਿਲਣਾ ਚਾਹੀਦਾ। ਉਹਦੇ ਬੱਚਿਆਂ ਲਈ ਵੀ ਤੜਫਣ ਨਹੀਂ ਹੋਣੀ ਚਾਹੀਦੀ, ਉਹਦੇ ਬੱਚਿਆਂ ਲਈ ਵੀ ਖੁਸ਼ੀਆਂ ਹੋਣੀਆਂ ਚਾਹੀਦੀਆਂ। ਸੋ ਇਸ ਪਾਸੇ ਧਿਆਨ ਦੇਣ ਦੀ ਲੋੜ ਆ। ਪਰ ਮਜ਼ਦੂਰਾਂ ਦੀ ਹਾਲਤ ਇਸ ਦੇਸ਼ ਦੇ ਵਿੱਚ ਬਹੁਤ ਬੁਰੀ ਹੋ ਰਹੀ ਹੈ। ਮਜ਼ਦੂਰਾਂ ਨੂੰ ਸਿਰਫ ਵੋਟ ਦੇ ਤੌਰ ਤੇ ਵਰਤਿਆ ਜਾਂਦਾ। ਕਈ ਵਾਰ ਤੇ ਇਹਨਾਂ ਲਈ ਇਹ ਵਿਸ਼ੇਸ਼ਣ ਵਰਤਿਆ ਜਾਂਦਾ ਕਿ ਵੋਟਾਂ ਤੇ ਇਹਨਾਂ ਨੇ ਮੁੱਲ ਹੀ ਪਾਉਣੀ ਆ, ਪਰ ਸਾਰੇ ਇੱਦਾਂ ਨਹੀਂ ਕਰਦੇ। ਜਾਂ ਇਹਨਾਂ ਨੂੰ ਭਰਮਾ ਲਿਆ ਜਾਂਦਾ ਕਿ ਆਟਾ ਦਾਲ ਦੇ ਦਿਓ ਜੀ, ਇਹ ਦੇ ਦਿਓ, ਉਹ ਦੇ ਦਿਓ, ਥੋੜ੍ਹੀਆਂ ਸਬਸਿਡੀਆਂ ਵਧਾ ਦਿਓ, ਆਪੇ ਵੋਟ ਪਾ ਦੇਣਗੇ। ਪਰ ਇਹ ਗਲਤ ਗੱਲ ਆ, ਗਲਤ ਗੱਲ ਆ। ਇਹ ਹੱਕ ਇਹਨਾਂ ਨੂੰ ਮਿਲਣੇ ਚਾਹੀਦੇ ਆ। ਵੋਟ ਦੀ ਰਾਜਨੀਤੀ ਹੈ ਜਿਹੜੀ ਉਹ ਪਾਸੇ ਰੱਖ ਲੈਣੀ ਚਾਹੀਦੀ ਹੈ। ਉੱਦਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆ ਜਿਹੜਾ 6-7 ਮਹੀਨੇ ਦਾ ਇਹਨਾਂ ਦਾ ਕਾਰਜਕਾਲ ਗੁਜ਼ਰਿਆ, ਇਹਦੇ 'ਚ ਦਿਖਾ ਦਿੱਤਾ ਕਿ ਇਹ ਨਾ ਤੇ ਦਲਿਤਾਂ ਪ੍ਰਤੀ ਔਰ ਨਾ ਹੀ ਖੇਤ ਮਜ਼ਦੂਰਾਂ ਪ੍ਰਤੀ, ਨਾ ਸਨਅਤੀ ਮਜ਼ਦੂਰਾਂ ਪ੍ਰਤੀ ਕੋਈ ਬਹੁਤਾ ਨਜ਼ਰੀਆ ਰੱਖਦੇ ਆ। ਉਹੋ ਜਿਹਾ ਹੀ ਨਜ਼ਰੀਆ ਜਿਹੋ ਜਿਹਾ ਨਜ਼ਰੀਆ ਪਿਛਲੀ ਸਰਕਾਰ ਦਾ ਸੀ, ਕਿਉਂਕਿ ਜਦੋਂ ਇਹਨਾਂ ਨੇ ਬਜਟ ਦੇ ਵਿੱਚ ਸਾਰੇ ਐਲਾਨ ਕੀਤੇ, ਇਹਨਾਂ ਨੇ ਖੇਤ ਮਜ਼ਦੂਰਾਂ ਦਾ ਨਾਂ ਤੱਕ ਨਹੀਂ ਸੀ ਲਿਆ। ਸੋ ਮਜ਼ਦੂਰ ਜਿਹੜੇ ਆ ਉਹ ਇੱਕ ਵਾਰ ਫਿਰ ਨਜ਼ਰ ਅੰਦਾਜ਼ੀ ਦਾ ਸ਼ਿਕਾਰ ਨਹੀਂ ਹੋਏ, ਬਲਕਿ ਮਖੌਲ ਦਾ ਵੀ ਸ਼ਿਕਾਰ ਹੋਇਆ ਕਿ ਉਹਨਾਂ ਦੀ ਉਜਰਤ ਦੇ ਵਿੱਚ ਉਸ ਦਿਹਾੜੀ ਦੇ ਵਿੱਚ 2 ਰੁਪਈਏ ਦਾ ਇਜ਼ਾਫਾ ਹੋਇਆ, ਜਿਹੜੀ ਦਿਹਾੜੀ ਦੇ ਨਾਲ ਉਹਨਾਂ ਦਾ ਸਾਰੀ ਦਿਹਾੜੀ ਦਾ ਘਰ ਚੱਲਣਾ ਹੈ। ਸੋ ਇਹ ਬਹੁਤ ਮਾਮੂਲੀ ਵਾਧਾ, ਬੜਾ ਮਖੌਲ ਵਾਲਾ ਵਾਧਾ। ਔਰ ਦੀਵਾਲੀ ਵਾਲੇ ਦਿਨ ਇਹ ਮਖੌਲ ਕੀਤਾ ਗਿਆ ਤਾਂ ਮੇਰੇ ਖਿਆਲ ਦੇ ਨਾਲ ਉਹ ਕਹਿੰਦੇ ਹੋਣੇ ਆ कि होने दो चिरागा महलों में क्या हमको अगर दिवाली है, मजदूर हैं हम मजदूर हैं, मजदूरों की दुनिया काली है। क्योंकि उन्हों की दुनिया खाली रहिंदी है। दिवाली की रोशनी है जिहड़ी वो बेशक उन्हों के विहड़े च आ भी जाए, पर असली जिंदगी जिहड़ी उन्हों की काली रहिंदी है। फिर भी चलो काली सही उन्हों की जिंदगी, पर फिर भी उम्मीद के नाल असीं उन्हों नूं भी कह दिंदे कि हैप्पी दिवाली। जी बिल्कुल। तो मिंटू गुरसुरिया जी तुहानूं भी बहुत बहुत दिवाली ते बंदी छोड़ दिवस दियां मुबारकां। बहुत बहुत धन्यवाद। जी जी जी, दिवाली ते बंदी छोड़ दियां मुबारकां। दुआ है कि तुहाडे लई जिहड़ा सारिआं लई इह साल आउण वाला ਉਹ ਮੰਗਲਮਈ रवे, सारिआं लई सुख शांति वाला रवे। धन्यवाद जी। थैंक यू जी, बहुत बहुत धन्यवाद जी। ਤੇ ਇਹ ਸਨ ਮਿੰਟੂ ਗੁਰਸੁਰੀਆ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ